ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਡੰਡੌਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਮੂਕ ਉਜਰ ਹੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਲੋ ਸੁਣੈ, ਜਾਓ ਕਾਲ ਕਿਰਪਾ ਕਰਾਏ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਤੀਜਾ। ਅਮਨ ਕਰ ਧਰਤੀ ਬੀਜ ਸਬਦੋ ਕਰ, ਸਤ ਕੀ ਆਬ ਨਿਤ ਦੇਹ ਪਾਣੀ। ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਏਵ ਜਾਣੀ। ਅਮਲ ਕਰ ਧਰਤੀ ਬੀਜ ਸਬਦੋ ਕਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਪਾਵਨ ਗੁਰਬਾਣੀ ਦੇ ਜਾਪ
ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਜਦ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਸ੍ਰੀ ਰਾਗ ਅੰਦਰ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਘਰ ਸੁਰ ਤਾਲ ਅੰਦਰ ਸ਼ਬਦ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 24 ਅੰਗ ਦੇ ਪਾਵਨ ਸ਼ਬਦ ਸੁਸ਼ੋਭਿਤ ਹੈ। ਗਰੀਬਨ ਬਾਦ ਜਿਸ ਸਮੇਂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੂਰਦੀਨ ਗਾਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਜੋ ਪਿਛਲੇ ਸ਼ਬਦ ਦੇ ਅੰਦਰ ਗੱਲ ਵਿਚਾਰ ਹੋਈ ਸੀ। 26ਵਾਂ ਸ਼ਬਦ ਹੈ ਸ੍ਰੀ ਰਾਗ ਦਾ। ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀਗਾ ਕਿ ਕਿਸ ਢੰਗ ਦੁਆਰਾ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ, ਕਿਹੋ ਜਿਹੀ ਖੇਤੀ ਕਰਨੀ ਚਾਹੀਦੀ ਹੈ, ਕਿਹੋ ਜਿਹਾ ਇਸ ਸਰੀਰ ਨੂੰ ਧਰਤੀ ਵਿੱਚ ਬੀਜ ਬੀਜਣਾ ਚਾਹੀਦਾ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਤੇ ਉਪਦੇਸ਼ ਬਖਸ਼ਿਸ਼ ਕੀਤਾ, ਫਿਰ ਦੁਬਾਰਾ ਨੂਰਦੀਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ, हे ਸਤਿਗੁਰੂ ਜੀ, ਹੋਰ ਵੀ ਕੋਈ ਢੰਗ ਹੈਗਾ ਮਹਾਰਾਜ, ਹੋਰ ਵੀ ਕੋਈ ਸਤਿਗੁਰੂ ਦੀ ਯੁਕਤੀ ਦੱਸੋ ਜਿਵੇਂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ। ਜੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਪਹਿਲਾਂ ਆਪ ਜੀ ਨੇ ਉਪਦੇਸ਼ ਬਖਸ਼ਿਆ ਹੈ, ਤਿਵੇਂ ਹੋਰ ਵੀ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ, ਜਿਸ ਦੁਆਰਾ ਮਹਾਰਾਜ ਸੁਖਾਲਾ ਜੀਵਨ ਨਿਰਵਾਹ ਹੋ ਸਕੇ। ਸਤਿਗੁਰੂ ਜੀ ਨੇ ਤੀਸਰੇ ਘਰ ਸੁਰ ਤਾਲ ਅੰਦਰ ਇਹ ਸ਼ਬਦ ਉਚਾਰਨ ਕੀਤਾ। ਗਰੀਬਨ ਬਾਦ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸ਼ਬਦ ਦੇ ਅੰਦਰ ਸਮੁੱਚਾ ਭਾਵ ਰੱਖਿਆ ਹੈ ਕਿ ਜੀਵਨ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ। ਘਾਲਣਾ ਘਾਲੇ ਤੋਂ ਬਿਨਾਂ ਇਕੱਲਾ ਕਹਿ ਕੇ ਗੱਲੀ ਬਾਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂ, ਉਹ ਕਦਾਚਿਤ ਨਹੀਂ ਹੋ ਸਕਦਾ। ਗੱਲੀ ਬਾਤੀ ਤਾਂ ਦੁਨੀਆ ਦਾ ਕਾਰਜ ਵੀ ਕੋਈ ਸਵਾਰਿਆ ਨਹੀਂ ਜਾ ਸਕਦਾ। ਜੇ ਕਹੇ ਕਿ ਇਕੱਲਾ ਗੱਲਾਂ ਬਾਤਾਂ ਕਰਨੇ ਦੇ ਨਾਲ ਦੁਨੀਆ ਦੇ ਕੰਮ ਸੌਰ ਜਾਣਗੇ, ਅਕਸਰ ਮਾਇਕੀ ਕੰਨਾਂ ਦੇ ਵਿੱਚ ਵੀ ਸਾਧ ਸੰਗਤ ਜੀ ਕੋਈ ਮਿਹਨਤ ਕਰਨੀ ਪੈਂਦੀ ਹੈ। ਦੁਨੀਆ ਦੇ ਕੰਮਾਂ ਦੇ ਵਿੱਚ ਪਰਮੇਸ਼ਰ ਦੀ ਸਿਫਤ ਕਰਨੀ, ਪਰਮਾਰਥ ਦੇ ਰਸਤੇ ਤੇ ਚੱਲਣਾ, ਇਹ ਤਾਂ ਬਹੁਤ ਸੂਖਮ ਕਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਹੈ, ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਗਰੀਬਨ ਰਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਅਮਲ ਕਰ ਧਰਤੀ ਬੀਜ ਸਬਦੋ ਕਰ। ਸਤਿਗੁਰੂ ਜੀ ਫਰਮਾਨ ਕਰਦੇ ਹੈ, ਨੂਰਦੀਨ ਜੋ ਅਕਾਲ ਪੁਰਖ ਪਰਮਾਤਮਾ ਦੀ ਬਣਾਈ ਹੋਈ ਜਗਤ ਦੀ ਮਰਜ਼ਾਦਾ ਹੈ। ਹਰ ਕੋਈ ਮਨੁੱਖ ਕਰਮ ਕਰਦਾ, ਹਰ ਕੋਈ ਜੀਵ ਆਪੋ ਆਪਣੀ ਪ੍ਰਾਰਬਧ ਅਨੁਸਾਰ ਅਮਲ ਕਰ ਰਿਹਾ ਹੈ। ਕੁਝ ਜੀਵ ਦੇ ਪੂਰਬਲੇ ਸੰਸਕਾਰ ਹੁੰਦੇ ਹੈ, ਜੋ ਪੂਰਬਲੇ ਜਨਮ ਦੇ ਜੀਵ ਦੇ ਕੀਤੇ ਹੋਏ ਕਮਾਏ ਹੋਏ ਅਮਲ ਹੁੰਦੇ ਆ, ਕੀਤੇ ਹੋਏ ਕਰਮ ਹੁੰਦੇ ਆ, ਉਹ ਇਸ ਜਨਮ ਦੇ ਵੀ ਜੀਵ ਨੂੰ ਭੁਗਤਣੇ ਪੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ,
ਜਿਹੜੇ ਤਾਂ ਅਗਿਆਤ ਜੀਵ ਅਣਜਾਣਪੁਣੇ ਵਿੱਚ ਹੀ ਸੰਸਾਰ ਭਰ ਦੇ ਨਿਖਿੱਧ ਕਰਮ ਕਰਦੇ ਰਹਿੰਦੇ ਆ। ਬੁਰੇ ਕਰਮ ਹੀ ਹਰ ਸਮੇਂ ਜੀਵਨ ਭਰ ਕਮਾਉਂਦੇ ਰਹਿੰਦੇ ਆ। ਫਿਰ ਅਗਲੇ ਜਨਮ ਵਿੱਚ ਉਹਨਾਂ ਦੇ ਐਸ ਜਨਮ ਵਾਲੇ ਜਿਹੜੇ ਕਰਮ ਹੈ ਉਹ ਪੂਰਬਲੇ ਕਰਮ ਬਣ ਜਾਂਦੇ ਆ। ਉਹਨਾਂ ਕਰਮਾਂ ਕਰਕੇ, ਉਹਨਾਂ ਸੰਸਕਾਰਾਂ ਕਰਕੇ ਵੀ ਅਗਲੇ ਜਨਮ ਦੇ ਵਿੱਚ ਜੀਵ ਦੇ ਮਨ ਤੇ ਪ੍ਰਭਾਵ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ, ਇਸ ਲਈ ਇਸ ਜਨਮ ਦੇ ਵਿੱਚ ਜਿਹੜੇ ਕਰਮ ਹੈ ਨਾ, ਜੋ ਅਮਲ ਕਰਨੇ ਜੀਵਨ ਦੇ ਅੰਦਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਚੰਗੇ ਕਰਮ ਕਰਨੇ ਚਾਹੀਦੇ ਹੈ। ਇਹ ਜੀਵ ਜੇ ਜੀਵਨ ਦੇ ਵਿੱਚ ਹੋ ਸਕੇ ਨਿਸ਼ਕਾਮ ਕਰਮ ਕੀਤੇ ਜਾਣ, ਫਿਰ ਸੁਦੇ ਸਿੱਧ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ। ਸੁਭਾਵਿਕ ਹੀ ਜੀਵਨ ਸਫਲਾ ਹੋ ਜਾਵੇਗਾ। ਬਹੁਤੇ ਯਤਨ ਨਹੀਂ ਸੰਸਾਰ ਦੇ ਅੰਦਰ ਕਰਨੇ ਪੈਣਗੇ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਰੂਪਕ ਅਲੰਕਾਰ ਬਣਾ ਕਰਕੇ ਬਖਸ਼ਿਸ਼ ਕਰ ਰਹੇ ਹੈ। ਅਮਲ ਕਰ ਧਰਤੀ, ਹਜ਼ੂਰ ਕਹਿੰਦੇ ਹਨ ਇਹ ਜੀਵ ਜਿਹੜੇ ਅਮਲ ਕਰਮ ਕਰਨੇ ਹੈ ਨਾ, ਇਸ ਪ੍ਰਕਾਰ ਇਹਨਾਂ ਨੂੰ ਧਰਤੀ ਬਣਾਉਣਾ ਕਰ। ਬੀਜ ਸਬਦੋ ਕਰ, ਔਰ ਇਹਨਾਂ ਵਿੱਚ ਬੀਜ ਕਿਹੜਾ ਬੀਜਣਾ ਹੈ? ਉਹ ਹੈ ਸ਼ਬਦ ਦਾ ਬੀਜ, ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ। ਇਹ ਕਰਮਾਂ ਰੂਪੀ ਧਰਤੀ ਵਿੱਚ ਬੀਜਣਾ ਕਰ। ਕਿਉਂਕਿ ਪਿਛਲੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਵਚਨ ਕੀਤੇ ਸਨ, ਸਰੀਰ ਰੂਪੀ ਧਰਤੀ ਹੈ ਔਰ ਇਹਦੇ ਅੰਦਰ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ ਬੀਜਣਾ ਹੈ। ਸ਼ੁਭ ਨਿਸ਼ਕਾਮ ਕਰਮਾਂ ਰੂਪੀ ਬੀਜ ਬੀਜਣੇ ਸਨ। ਔਰ ਇਉਂ ਹਜ਼ੂਰ ਨੇ ਇੱਥੇ ਵਚਨ ਕੀਤੇ, ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਕਹਿੰਦੇ ਹਨ ਕਿ ਜਿਹੜੇ ਤੇਰੇ ਕਰਮ ਹੈ ਨਾ, ਇਹਨਾਂ ਨੂੰ ਤੂੰ ਧਰਤੀ ਬਣਾ ਕਰ। ਸਾਧ ਸੰਗਤ ਜੀ, ਜਿਵੇਂ ਧਰਤੀ ਹੁੰਦੀ ਹੈ ਨਾ, ਇਹਦੇ ਵਿੱਚ ਬਹੁਤ ਵੱਡਾ ਧੀਰਜਤਾ ਦਾ ਗੁਣ ਹੈ। ਤੇ ਇਹ ਮਨੁੱਖ ਜਿਹੜੇ ਤੂੰ ਕਰਮ ਕਰਨੇ ਹੈ, ਇਹਨਾਂ ਵਿੱਚ ਧੀਰਜਤਾ ਹੋਣੀ ਚਾਹੀਦੀ ਹੈ। ਇਸ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮਝਣੇ ਮਾਤਰ ਬੇਨਤੀ ਕਰਾਂ, ਕਿਉਂਕਿ ਜਿੰਨੀ ਦੇਰ ਤੱਕ ਅੰਦਰ ਧੀਰਜਤਾ ਨਹੀਂ ਹੈ, ਮਨ ਕਾਹਲਾ ਪਈ ਜਾਂਦਾ ਹੈ, ਉਨੀ ਦੇਰ ਤੱਕ ਬੰਦਗੀ ਕਰਕੇ ਵੀ ਜੀਵ ਕਈ ਵਾਰ ਕੁਝ ਲਾਭ ਨਹੀਂ ਪ੍ਰਾਪਤ ਕਰਦਾ। ਪਰਮੇਸ਼ਰ ਦਾ ਭਜਨ ਕਰਕੇ ਵੀ ਸੰਸਾਰ ਦੇ ਅੰਦਰ ਕੋਈ ਵੀ ਕਾਰਜ ਕੀਤਾ ਹੋਵੇ ਜਾਂ ਕਰਨਾ ਹੋਵੇ, ਸਾਧ ਸੰਗਤ ਜੀ ਕੋਈ ਸਮਾਂ ਤਾਂ ਲੱਗਦਾ ਹੀ ਹੈ ਉਹਦਾ ਫਲ ਮਿਲਣ ਦੇ ਵਾਸਤੇ। ਧਰਤੀ ਵਿੱਚ ਬੀਜਿਆ ਹੋਇਆ ਬੀਜ ਉਸੇ ਸਮੇਂ ਥੋੜ੍ਹਾ ਫਲੀਭੂਤ ਹੋ ਜਾਂਦਾ, ਕੋਈ ਸਮਾਂ ਲੱਗਦਾ, ਕੁਝ ਮਹੀਨੇ ਲੱਗਦੇ ਆ। ਪਰ ਜੇਕਰ ਅਸੀਂ ਕੋਈ ਚੰਗਾ ਕਰਮ ਕਰਦੇ ਹਾਂ, ਧਰਮ ਦਾ ਕੰਮ ਕਰਦੇ ਹਾਂ, ਮਨ ਕਾਹਲਾ ਪੈ ਜਾਂਦਾ ਹੈ ਕਿ ਸਾਨੂੰ ਫਲ ਕਿਉਂ ਨਹੀਂ ਪ੍ਰਾਪਤ ਹੋਇਆ। ਗੁਰੂ ਘਰ ਦੇ ਵਿੱਚ ਅਰਦਾਸ ਕਰਵਾਈ ਸੀ, ਸਾਡਾ ਕਾਰਜ ਪੂਰਾ ਕਿਉਂ ਨਹੀਂ ਹੋਇਆ। ਇਹ ਮੈਂ ਇੰਨਾ ਸਮਾਂ ਗੁਰਬਾਣੀ ਪੜ੍ਹੀ ਸੀ, ਸਤ ਸੰਗਤ ਕੀਤੀ ਸੀ, ਨਾਮ ਜਪਿਆ ਸੀਗਾ, ਪਰ ਫਿਰ ਵੀ ਮੇਰਾ ਕਾਰਜ ਕਿਉਂ ਨਹੀਂ ਪੂਰਾ ਹੋਇਆ। ਸਾਧ ਸੰਗਤ ਜੀ, ਇਹ ਦੁਨਿਆਵੀ ਪ੍ਰਤੱਖ ਧਰਤੀ ਵਿੱਚ ਬੀਜ ਕਰਕੇ ਕਿੰਨਾ ਲੰਮੇਰਾ ਸਮਾਂ ਉਹਦਾ ਅਸੀਂ ਸਾਧ ਸੰਗਤ ਜੀ ਉਡੀਕ ਕਰਦੇ ਹਾਂ ਉਹਦੇ ਤੋਂ ਫਲ ਲੈਣ ਦੇ ਵਾਸਤੇ। ਪਰ ਜਿਹੜਾ ਕਰਮ ਰੂਪੀ ਬੀਜ ਬੀਜਿਆ ਹੈ, ਉਹਦਾ ਉਸੇ ਸਮੇਂ ਹੀ ਫਲ ਪਾਉਣ ਦੇ ਵਾਸਤੇ ਯਤਨਸ਼ੀਲ ਰਹਿੰਦੇ ਹਾਂ। ਕੋਈ ਨਾ ਕੋਈ ਉਹਦਾ ਵੀ ਸਮਾਂ ਹੁੰਦਾ ਹੈ। ਜਿਵੇਂ ਜਿੰਨੀਆਂ ਵੀ ਸੰਸਾਰ ਦੇ ਅੰਦਰ ਕੋਈ ਕਿਸਾਨ ਖੇਤੀਬਾੜੀ ਕਰਦੇ, ਉਹਨਾਂ ਨੂੰ ਪਤਾ ਹੈ, ਜ਼ਿਮੀਂਦਾਰ ਜਾਣਦੇ ਆ ਕਿ ਵੱਖੋ ਵੱਖਰੀਆਂ ਖੇਤੀਆਂ ਦਾ ਸਮਾਂ ਹੁੰਦਾ ਹੈ। ਬੀਜਿਆ ਹੋਇਆ ਧਰਤੀ ਵਿੱਚ ਬੀਜ ਕੋਈ ਥੋੜ੍ਹੇ ਸਮੇਂ ਵਿੱਚ ਫਲ ਦੇਣ ਲੱਗ ਪੈਂਦਾ, ਕੋਈ ਕਿਸੇ ਨੂੰ ਜ਼ਿਆਦਾ ਸਮਾਂ ਲੱਗਦਾ, ਉਂਗਰਦਾ ਹੈ, ਫਿਰ ਵੱਧਦਾ ਹੈ, ਪੱਤੇ ਲੱਗਦੇ, ਟਾਹਣੀਆਂ ਬਣਦੀਆਂ, ਫੁੱਲ ਬਣਦੇ, ਫਿਰ ਉਹਨਾਂ ਤੋਂ ਫਲ ਬਣਦੇ ਆ, ਪੱਕਦੇ ਆ, ਫਿਰ ਫਲ ਮਿਲਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਤੇਰੇ ਪੂਰਬਲੇ ਕੀਤੇ ਹੋਇਆ ਜੀਵ ਕਰਮ ਹੈ ਨਾ, ਉਹ ਹੀ ਥੋੜ੍ਹੇ ਕੀਤੇ ਤੈਨੂੰ ਫਲ ਨਹੀਂ ਛੇਤੀ ਪ੍ਰਾਪਤ ਹੋਣ ਦਿੰਦੇ। ਪੂਰਬਲੇ ਕੀਤੇ ਹੋਏ ਤੇਰੇ ਮਾੜੇ ਕਰਮ ਹੈ, ਪੂਰਬਲੇ ਮਾੜੇ ਸੰਸਕਾਰ ਹੈ। ਇਸ ਕਰਕੇ ਉਹਨਾਂ ਮਾੜੇ ਕਰਮਾਂ ਕਰਕੇ, ਮਾੜੇ ਕਮਾਏ ਹੋਏ ਅਮਲਾਂ ਕਰਕੇ ਹੀ ਤੈਨੂੰ ਛੇਤੀ ਫਲ ਨਹੀਂ ਪ੍ਰਾਪਤ ਹੁੰਦਾ ਪਿਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ, ਇਹ ਜੀਵ ਜਿਹੜੇ ਤੂੰ ਅਮਲ ਕਰਨੇ ਹੈ ਨਾ, ਕਰਮ ਹੈ, ਇਹਨਾਂ ਨੂੰ ਧਰਤੀ ਬਣਾਉਣਾ ਕਰ। ਪਰ ਬਹੁਤ ਧੀਰਜਤਾ ਹੋਣੀ ਚਾਹੀਦੀ ਹੈ। ਧਰਤੀ ਦੇ ਵਾਂਗ ਖਿਮਾ ਰੂਪ ਵੀ ਹੋਣੇ ਚਾਹੀਦੇ ਹੈ।
ਇਸ ਪ੍ਰਕਾਰ ਧਰਤੀ ਦੀ ਤਰ੍ਹਾਂ ਤੇਰੇ ਅੰਦਰ ਧੀਰਜਤਾ ਵੀ ਹੋਣੀ ਚਾਹੀਦੀ ਹੈ। ਨਿਮਰਤਾਵਾਨ ਹੋ ਕੇ, ਸ਼ਾਂਤੀ ਪੂਰਵਕ ਹੋ ਕਰਕੇ, ਧੀਰਜਧਾਰੀ ਹੋ ਕਰਕੇ ਸ਼ੁਭ ਕਰਮਾਂ ਨੂੰ ਕਰਨਾ ਕਰ। ਤੇ ਬੀਜ ਕਿਹੜਾ ਬੀਜਣਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਸਤਿਗੁਰੂ ਜੀ ਦਾ ਉਪਦੇਸ਼ ਸ਼ਬਦ ਰੂਪੀ ਬੀਜ ਇਸ ਦੇ ਵਿੱਚ ਬੀਜਣਾ ਕਰ। ਜਿਵੇਂ ਸਾਧ ਸੰਗਤ ਜੀ, ਮਨੁੱਖ ਜਿੰਨੀ ਜ਼ਿਆਦਾ ਖੇਤੀ ਨੂੰ ਵਾਹ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਬੀਜ ਬੀਜੇ, ਉਹਨਾਂ ਜ਼ਿਆਦਾ ਫਲ ਜਿਹੜਾ ਬੀਜਿਆ ਹੋਇਆ ਬੀਜ ਉਹ ਫਲੀਭੂਤ ਹੁੰਦਾ ਹੈ। ਜਿੰਨਾ ਜ਼ਿਆਦਾ ਚੰਗੀ ਤਰ੍ਹਾਂ ਸਾਫ਼ ਕਰਕੇ ਧਰਤੀ ਨੂੰ ਬੀਜ ਬੀਜਦਾ ਹੈ। ਔਰ ਇਸੇ ਪ੍ਰਕਾਰ ਸਤ ਸੰਗਤ ਜਿਹੜੇ ਨਿਸ਼ਕਾਮ ਕਰਮ ਹੈ ਨਾ, ਐਨ ਸ਼ੁੱਧ ਧਰਤੀ ਦੀ ਤਰ੍ਹਾਂ ਹੈ। ਕਿਸੇ ਪ੍ਰਕਾਰ ਦੀ ਕਾਮਨਾ ਰੂਪ ਕੋਈ, ਕਿਸੇ ਪ੍ਰਕਾਰ ਦੀ ਕੋਈ ਇੱਟ ਸਿੱਟ ਵਗੈਰਾ ਘਾਹ ਆਦਿਕ ਨਦੀਨ ਆਦਿਕ ਨਹੀਂ ਹੈ। ਕਿਉਂਕਿ ਮਨੁੱਖ ਕਰਮ ਤਾਂ ਕਰਦਾ ਹੈ, ਕੋਈ ਚੰਗੇ ਕਰਮ ਕਰਦਾ, ਚੋਰ ਹੈ ਉਹ ਵੀ ਕਰਮ ਕਰਦਾ, ਪਰ ਚੋਰੀ ਕਰਦਾ ਮਾੜਾ ਕਰਦਾ ਹੈ। ਫਿਰ ਜਿਹੜਾ ਠਗਵਾਰਾ ਠੱਗੀ ਮਾਰਦਾ ਕਰਮ ਤਾਂ ਉਹ ਵੀ ਕਰਦਾ ਪਿਆ, ਪਰ ਚੰਗਾ ਕਰਮ ਨਹੀਂ ਹੈ, ਮਾੜਾ ਹੈ। ਝੂਠ ਕੋਈ ਬੋਲਦਾ ਹੈ, ਕਰਮ ਤਾਂ ਉਹ ਵੀ ਕਰਦਾ ਪਿਆ, ਪਰ ਚੰਗਾ ਨਹੀਂ, ਮਾੜਾ ਹੈ। ਔਰ ਇਸ ਪ੍ਰਕਾਰ ਕੋਈ ਸੱਚ ਬੋਲਦਾ ਉਹ ਵੀ ਕਰਮ ਕਰਦਾ, ਪਰ ਚੰਗਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ, ਕੋਈ ਕਾਮਨਾ ਦੇ ਸਿੱਧ ਹੋ ਕਰਕੇ ਜੀਵ ਕਰਮ ਕਰਦਾ ਹੈ, ਕਰਮ ਤਾਂ ਉਹ ਵੀ ਕਰਦਾ ਪਿਆ ਸੁੱਖ ਦੇ ਵਾਸਤੇ ਕਿ ਮੈਨੂੰ ਸੁੱਖ ਜੀਵਨ ਦੇ ਵਿੱਚ ਮਿਲ ਜਾਵੇ, ਮੇਰੀ ਜ਼ਿੰਦਗੀ ਸੁਖਾਲੀ ਨਿਰਬਾਹ ਹੋ ਜਾਵੇ। ਪਰ ਸਤ ਸੰਗਤ ਜਿਹੜੀ ਕਾਮਨਾ ਹੈ ਨਾ, ਇਹ ਕਦੇ ਵੀ ਜੀਵ ਦੇ ਹਿਰਦੇ ਨੂੰ ਸ਼ੁੱਧ ਨਹੀਂ ਹੋਣ ਦਿੰਦੀ। ਜੋ ਮਨ ਦੀਆਂ ਇੱਛਾਵਾਂ ਨੇ, ਹਿਰਦੇ ਨੂੰ ਕਦੇ ਨਿਰਮਲ ਹੋਣ ਹੀ ਨਹੀਂ ਦਿੰਦੀਆਂ। ਜਿਵੇਂ ਜਿਵੇਂ ਪਰਮਾਤਮਾ ਦਾ ਭਜਨ ਕੀਤਾ ਜਾਂਦਾ ਹੈ, ਜਿਵੇਂ ਜਿਵੇਂ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਨਿਸ਼ਕਾਮ ਹੋ ਕਰਕੇ ਕਰੇ ਤਾਂ ਹਿਰਦਾ ਸ਼ੁੱਧ ਹੁੰਦਾ ਜਾਂਦਾ ਹੈ, ਅੰਦਰ ਦੀ ਮਲੀਨਤਾ ਦੂਰ ਹੁੰਦੀ ਜਾਂਦੀ ਹੈ। ਪਰ ਜੇ ਕਾਮਨਾ ਸਿੱਧ ਹੋ ਕੇ ਇੱਛਾ ਧਾਰਨ ਕਰਕੇ ਪਰਮੇਸ਼ਰ ਦਾ ਭਜਨ ਕਰਦਾ ਹੈ, ਫਿਰ ਉਹ ਇੱਛਾਵਾਂ ਪੂਰੀਆਂ ਹੁੰਦੀਆਂ ਜਾਂਦੀਆਂ ਤੇ ਹਿਰਦੇ ਦੀ ਮਲੀਨਤਾ ਦੂਰ ਨਹੀਂ ਕਦਾਚਿਤ ਵੀ ਹੁੰਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਜਿਹੜੇ ਕਾਮਨਾ ਇੱਛਾਵਾਂ ਰੂਪੀ ਚੰਗੀਆਂ ਚਾਹੇ ਮੰਦੀਆਂ ਇੱਛਾਵਾਂ ਨੇ, ਉਹ ਇੱਛਾਵਾਂ ਰੂਪੀ ਨਦੀਨ ਜਿਹੜਾ ਵੀ ਕੱਢ ਕਰਕੇ ਔਰ ਅਮਲਾ ਰੂਪੀ ਧਰਤੀ ਬਣਾਉਣਾ ਕਰ, ਐਨ ਸ਼ੁੱਧ ਨਿਸ਼ਕਾਮ ਕਰਮਾਂ ਰੂਪੀ ਧਰਤੀ ਬਣਾ। ਐ ਜੀਵ ਇਹਦੇ ਅੰਦਰ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਰੂਪੀ ਬੀਜ ਬੀਜਣਾ ਕਰ। ਸੱਚ ਕੀ ਆਬ ਨਿਤ ਦੇਹ ਪਾਣੀ। ਆਪ ਕਹਿੰਦੇ ਨੇ ਸਿੰਚਣ। ਵੈਸੇ ਜਿਹੜਾ ਆਪ ਹੈ ਨਾ, ਸੰਸਕ੍ਰਿਤ ਵਿੱਚ ਇਹਦਾ ਅਰਥ ਵੀ ਪਾਣੀ ਹੁੰਦਾ ਹੈ। ਤੇ ਪਾਣੀ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸੱਚ ਕੀ ਆਪ ਨਿਤ ਦੇਹ ਪਾਣੀ। ਕਹਿੰਦੇ ਹਨ ਕਿ ਇਹ ਜੀਵ ਸੱਚੇ ਪਰਮੇਸ਼ਰ ਦਾ ਨਾਮ ਜਪਣਾ ਜਾਂ ਸੱਚ ਦੇ ਮਾਰਗ ਤੇ ਚੱਲਣ ਨੂੰ ਵੀ ਆਪ ਇਹ ਸ਼ੁਭ ਕਰਮਾਂ ਨੂੰ ਸਿੰਜਣਾ ਕਰ। ਜਿਵੇਂ ਸਾਧ ਸੰਗਤ ਜੀ ਧਰਤੀ ਨੂੰ ਸਿੰਜਿਆ ਜਾਂਦਾ ਹੈ ਨਾ, ਭਾਵ ਜਿਹਨੂੰ ਤਰੌਦ ਕਿਹਾ ਜਾਂਦਾ ਕਿ ਤਰੌਦ ਦੇਣਾ, ਭਾਵ ਧਰਤੀ ਨੂੰ ਤਰੌਦ ਦੇਣੀ, ਉਹਦਾ ਅਰਥ ਸਾਧ ਸੰਗਤ ਆਪ ਦਾ ਅਰਥ ਇੱਥੇ ਤਰੌਦ ਬਣਦਾ ਹੈ। ਸੱਚ ਕੀ ਆਪ ਨਿਤ ਦੇਹ ਪਾਣੀ, ਪਾਣੀ ਬਾਅਦ ਵਿੱਚ ਉਚਾਰਨ ਕੀਤਾ ਹੈ। ਇਸ ਕਰਕੇ ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਨਿਤਾ ਪ੍ਰਤੀ ਨਿਤ ਦੇਹ ਪਾਣੀ, ਨਿਤ ਪਰਮੇਸ਼ਰ ਦੇ ਨਾਮ ਨੂੰ ਜਪਣਾ, ਪਰਮੇਸ਼ਰ ਦਾ ਨਾਮ ਰੂਪੀ ਪਾਣੀ ਇਸ ਨਿਸ਼ਕਾਮ ਕਰਮਾਂ ਰੂਪੀ ਧਰਤੀ ਤੇ ਦੇਣਾ ਕਰ। ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ ਬੀਜਣਾ ਹੈ। ਉਪਦੇਸ਼ ਕੀ ਬੀਜਣਾ ਹੈ? ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਿਆ ਦਿੱਤੀ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹੈ, ਹਜ਼ੂਰ ਉਪਦੇਸ਼ ਬਖਸ਼ਿਸ਼ ਕਰਦੇ ਆ, ਉਸ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਨਾ। ਇਹ ਸਾਧ ਸੰਗਤ ਜੀ ਉਪਦੇਸ਼ ਰੂਪੀ ਬੀਜ ਬੀਜਣਾ ਹੈ ਹਿਰਦੇ ਰੂਪ ਧਰਤੀ ਤੇ। ਔਰ ਹਜ਼ੂਰ ਕਹਿੰਦੇ ਸੱਚ ਦੇ ਮਾਰਗ ਤੇ ਚੱਲਣਾ, ਸੱਚੇ ਪਰਮੇਸ਼ਰ ਦਾ ਧਿਆਨ ਧਾਰਨਾ, ਇਹ ਤਰੌਰ ਦੇਣਾ ਕਰ। ਫਿਰ ਪਰਮੇਸ਼ਰ ਦੇ ਨਾਮ ਰੂਪੀ ਜਪ ਨੂੰ ਨਿਤਾ ਪ੍ਰਤੀ ਦੇਣਾ ਕਰ। ਕਿਰਸਾਨ ਈਮਾਨ ਜਮਾਏ ਲੈ। ਫਿਰ ਈਮਾਨ ਕਹਿੰਦੇ ਨੇ ਧਰਮ ਨੂੰ, ਜਿਹੜਾ ਧਰਮੀ ਬਣਦਾ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋ ਕਰਕੇ ਧਰਮ ਦੇ ਮਾਰਗ ਤੇ ਚੱਲਣਾ ਹੈ, ਹੋਏ ਕਿਰਸਾਨ। ਫਿਰ ਕਹਿੰਦੇ ਧਰਮ ਨੂੰ ਕਿਰਸਾਨ ਬਣਾਉਣਾ ਕਰ। ਈਮਾਨ ਜਮਾਏ ਲੈ, ਜਮਾਏ ਲੈ ਕਹਿੰਦੇ ਹਨ ਕਿ ਜਿਹੜਾ ਧਰਮ ਦੇ ਮਾਰਗ ਤੇ ਚੱਲਣਾ, ਧਰਮ ਦੀ ਪਰਪੱਕਤਾ ਰੱਖਣੀ, ਅਡੋਲ ਹੋ ਕਰਕੇ ਧਰਮੀ ਬਣਦਾ ਹੈ।
ਇਕਾਲਾ ਵਿਖਾਵੇ ਦਾ ਧਰਮੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਕਰਕੇ ਅਡੋਲਤਾ ਧਾਰਨ ਕਰਨੀ, ਧਰਮ ਦੇ ਮਾਰਗ ਤੇ ਐਨ ਅਡੋਲ ਹੋ ਕਰਕੇ ਦ੍ਰਿੜਤਾ ਪਰਪਕਤਾ ਦੇ ਅੰਦਰ ਧਾਰਨ ਕਰਕੇ ਚੱਲਣਾ ਕਰ। ਪਿਸਤ ਦੋਜਕ ਮੂੜੇ ਏਵ ਜਾਣੀ। ਮੂੜੇ ਐ ਬੇਸਮਝੇ ਜੀਵ। ਪਿਸਤ ਔਰ ਦੋਜਕ, ਦੋਜਕ ਕਹਿੰਦੇ ਨੇ ਨਰਕਾਂ ਨੂੰ, ਪਿਸਤ ਕਹਿੰਦੇ ਨੇ ਸਵਰਗਾਂ ਨੂੰ। ਭਾਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਕੋਈ ਮਨੁੱਖ ਚੰਗੇ ਕਰਮ ਕਰਦਾ ਹੈ ਨਾ, ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ ਆਪਣੇ ਸ਼ੁਭ ਕਰਮਾਂ ਰੂਪ ਧਰਤੀ ਦੇ ਬੀਜ ਲੈਂਦਾ ਹੈ, ਫਿਰ ਪਰਮੇਸ਼ਰ ਦਾ ਨਾਮ ਰੂਪੀ ਜਲ ਖੇਤੀ ਨੂੰ ਦੇਣਾ ਕਰਦਾ ਹੈ। ਹਜੂਰ ਕਹਿੰਦੇ ਉਹ ਤਾਂ ਫਿਰ ਸਵਰਗਾਂ ਨੂੰ ਚਲਿਆ ਜਾਂਦਾ ਹੈ। ਜੇ ਚੰਗੇ ਕਰਮ ਕਰੇ, ਜੀਵਨ ਵਿੱਚ ਚੰਗੇ ਅਮਲ ਕਮਾਉਣਾ ਕਰੇ, ਫਿਰ ਤਾਂ ਉਹ ਜੀਵ ਚੰਗੇ ਪਾਸੇ ਜਾਂਦਾ ਹੈ। ਫਿਰ ਉਹਨੂੰ ਸੁੱਖਾਂ ਦੀ ਪਾਲਕੀ ਵਿੱਚ ਬਿਠਾ ਕਰਕੇ ਸੁੱਖ ਦਿੱਤਾ ਜਾਂਦਾ ਹੈ। ਪਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦਾ ਵਚਨ ਨਹੀਂ ਮੰਨਦਾ, ਸਤਿਗੁਰੂ ਜੀ ਦਾ ਉਪਦੇਸ਼ ਨੇ ਜੀਵਨ ਦੇ ਵਿੱਚ ਧਾਰਨ ਕਰਦਾ, ਦੋਜਕ ਉਹ ਜੀਵ ਜਾਣਨਾ ਕਰੋ ਕਿ ਨਰਕਾਂ ਦੇ ਵਿੱਚ ਪੈਣਾ ਕਰਦਾ ਹੈ। ਇਸ ਪ੍ਰਕਾਰ ਹਜੂਰ ਨੇ ਫਰਮਾਨ ਕੀਤਾ ਭਿਸਤ ਦੋਜਕ ਮੂੜੇ ਏਵ ਜਾਣੇ। ਇਉਂ ਜਾਣਨਾ ਕਰਕੇ ਨਰਕਾਂ ਦੀ ਅੱਗ ਚਾਹੇ ਭਿਸਤਾਂ ਦੀ ਵਹਿਸ਼ਤਾਂ ਦੀ ਪ੍ਰਾਪਤੀ ਹੋਣੀ ਕਰਮਾਂ ਕਰਕੇ ਹੁੰਦੀ ਹੈ। ਮਤ ਜਾਣ ਸਹਿ ਕੱਲੀ ਪਾਇਆ। ਐ ਨੂਰਦੀਨ ਕਾਜੀ ਮਤਾ ਜਾਣ ਕਿ ਗੱਲਾਂ ਬਾਤਾਂ ਦੇ ਨਾਲ ਸਹਿ ਮਾਲਕ ਪਰਮੇਸ਼ਰ ਨੂੰ ਕਿਸੇ ਨੇ ਪਾਇਆ ਹੈ। ਤਾਵ ਕਿਸੇ ਵੀ ਨਹੀਂ ਪਾਉਣਾ ਕੀਤਾ, ਇਕੱਲਾ ਗੱਲਾਂ ਬਾਤਾਂ ਕਰਨੇ ਕਰਕੇ ਪਰਮੇਸ਼ਰ ਨੂੰ ਨਾ ਕਿਸੇ ਨੇ ਪਾਇਆ, ਨਾ ਹੀ ਕੋਈ ਪਾ ਸਕੇਗਾ। ਮਾਲਕ ਮਾਣੈ ਰੂਪ ਕੀ ਸੋਭਾ। ਇਹ ਸੰਸਾਰ ਦੇ ਅਗਿਆਤ ਜੀਵਾਂ ਦੀ ਅਜਿਹੀ ਹਾਲਤ ਹੈ। ਮਾਲ ਕਹਿ ਮਾਣੈ, ਕਹਿੰਦੇ ਹਨ ਕਿ ਜਿਵੇਂ ਮਾਲ ਹਾਥੀ ਘੋੜੇ ਹੈ ਔਰ ਬਹੁਤ ਸਾਰੇ ਧਨ ਪਦਾਰਥ ਹੈ, ਸੰਸਾਰ ਭਰ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਜਾਇਦਾਦਾਂ ਜੀਵ ਦੇ ਕੋਲ ਹੈ, ਉਹਨਾਂ ਦੇ ਮਾਣ ਕਰਦਾ ਹੈ। ਫਿਰ ਰੂਪ ਕੀ ਸੋਭਾ, ਭਾਵੇਂ ਪਰਮੇਸ਼ਰ ਨੇ ਬਖਸ਼ੀ ਹੋਈ ਦਾਤ ਹੈ, ਸੁੰਦਰ ਸਰੂਪ ਆਪਣੇ ਸਰੂਪ ਦਾ ਹੀ ਰੂਪ ਦਾ ਹੀ ਹਰ ਸਮੇਂ ਸੋਭਾ ਕਰੀ ਜਾਂਦਾ ਹੈ ਕਿ ਮੇਰਾ ਸਰੂਪ ਬੜਾ ਸੋਹਣਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਐਸੀ ਅਗਿਆਤ ਜੀਵਾਂ ਦੀ ਹਾਲਤ ਹੈ ਕਿ ਆਪਣੇ ਰੂਪ ਦੇ ਹਰ ਸਮੇਂ ਸੋਭਾ ਵਡਿਆਈ ਕਰੀ ਜਾਣੀ। ਫਿਰ ਬਹੁਤ ਸਾਰੇ ਹਾਥੀ ਘੋੜੇ ਆਦਿਕ ਤਬੇਲਿਆਂ ਵਿੱਚ ਬਹੁਤ ਸਾਰੇ ਬੱਝੇ ਹੋਏ ਘੋੜਿਆਂ ਦਾ ਹੀ ਮਾਣ ਕਰੀ ਜਾਣਾ। ਇਤ ਵਿਧੀ ਜਨਮ ਗਵਾਇਆ। ਅਗਿਆਤ ਜੀਵਾਂ ਨੇ ਇਸ ਵਿਧੀ ਦੁਆਰਾ ਆਪਣੇ ਜਨਮ ਨੂੰ ਅਕਾਰਦੇ ਹੀ ਗਵਾ ਲਿਆ ਹੈ। ਜੀਵਨ ਵਿੱਚ ਕੁਝ ਖੱਟਿਆ ਨਹੀਂ, ਪਰਮੇਸ਼ਰ ਦੇ ਭਜਨ ਬੰਦਗੀ ਕਰਕੇ ਨਿਮਰਤਾਵਾਨ ਹੋ ਕੇ ਰੱਬੀ ਜਾਤ ਵਿੱਚ ਜੁੜ ਕੇ ਜੀਵਨ ਨੂੰ ਕਮਾਇਆ ਨਹੀਂ ਹੈ। ਕੁਝ ਖੱਟ ਕਰਕੇ ਨਹੀਂ ਸੰਸਾਰ ਤੋਂ ਜਾਣਾ ਕੀਤਾ, ਇਤ ਵਿਧੀ ਜਨਮ ਗਵਾਇਆ। ਸਤਿਗੁਰੂ ਜੀ ਕਹਿਣ ਲੱਗੇ ਐ ਨੂਰਦੀਨ, ਇਸ ਵਿਧੀ ਦੁਆਰਾ, ਇਸ ਢੰਗਾਂ ਦੁਆਰਾ ਸੰਸਾਰ ਦੇ ਜੀਵਾਂ ਨੇ ਅਮੋਲਕ ਜੀਵਨ ਅਜਾਈ ਹੀ ਗਵਾਇਆ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਐਬ ਤਨ ਚਿੱਕੜੋ ਇਹੋ ਮਨ ਮੀਡ ਕੋ। ਸਤਿਗੁਰੂ ਜੀ ਕਹਿੰਦੇ ਹਨ ਸਰੀਰ ਦੇ ਅੰਦਰ ਜਿਹੜੇ ਐਬ ਹੈ ਨਾ ਵਿਕਾਰ ਹੈ, ਜਿਵੇਂ 5 ਵਿਸ਼ੇ ਹੈ ਤੇ 5 ਵਿਕਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਾਂ ਕੋਈ ਵੀ ਔਗਣ ਹੈ। ਔਗਣ ਰੂਪੀ ਜਿਹੜੇ ਐਬ ਹਨ ਇਹ ਚਿੱਕੜ ਦੀ ਤਰ੍ਹਾਂ ਹਨ। ਇਹੋ ਮਨ ਮੀਡ ਕੋ ਕਹਿੰਦੇ ਨੇ ਡੱਡੂ ਨੂੰ। ਕਹਿੰਦੇ ਮਨ ਜਿਹੜਾ ਹੈ ਨਾ ਇਹਨਾਂ ਔਗਣਾ ਰੂਪੀ ਵਿਕਾਰਾਂ ਰੂਪੀ ਚਿੱਕੜ ਦੇ ਵਿੱਚ ਡੱਡੂ ਜਿਹੜਾ ਇਹ ਮਨ ਜਾਣਨਾ ਕਰੋ। ਕਮਲ ਕੀ ਸਾਰ ਨਹੀਂ ਮੂਲ ਪਾਈ। ਜਿਵੇਂ ਸਾਧ ਸੰਗਤ ਜੀ ਪ੍ਰਤੱਖ ਵੀ ਚਿੱਕੜ ਦੇ ਵਿੱਚ ਭਾਵੇਂ ਕਮਲ ਦਾ ਜਨਮ ਹੁੰਦਾ ਹੈ, ਜੋ ਕਮਲ ਦਾ ਫੁੱਲ ਹੁੰਦਾ ਹੈ, ਭਾਵੇਂ ਉਹ ਚਿੱਕੜ ਦੇ ਵਿੱਚ ਹੀ ਪੈਦਾ ਹੁੰਦਾ ਹੈ, ਪਰ ਉਹ ਪਾਣੀ ਦੇ ਵਿੱਚ ਆਪਣੇ ਆਪ ਨੂੰ ਲਪਾਏਮਾਨ ਨਹੀਂ ਕਰਦਾ, ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਜਿਵੇਂ ਜਿਵੇਂ ਪਾਣੀ ਚਾਹੇ ਚਿੱਕੜ ਹੈ ਉੱਚਾ ਉੱਠਦਾ ਹੈ, ਤਿਵੇਂ ਤਿਵੇਂ ਕਮਲ ਜਿਹੜਾ ਹੈ ਉਹਦੇ ਤੋਂ ਉੱਚਾ ਉੱਠਦਾ ਜਾਂਦਾ ਹੈ, ਕਦੇ ਲਪਾਏਮਾਨ ਹੁੰਦਾ ਹੀ ਨਹੀਂ ਹੈ। ਤੇ ਸਾਧ ਸੰਗਤ ਜੀ ਉਹ ਚਿੱਕੜ ਦੀਆਂ ਜੋ ਜੜ੍ਹਾਂ ਦੇ ਵਿੱਚ ਗੰਦਗੀ ਵਿੱਚ ਚਿੱਕੜ ਦੇ ਸਾਧ ਸੰਗਤ ਜੀ ਉੱਥੇ ਡੱਡੂ ਵੀ ਰਹਿੰਦਾ ਹੈ, ਪਰ ਉਹ ਕਦੇ ਕਮਲ ਦੀ ਸਾਰ ਨਹੀਂ ਜਾਣਦਾ। ਉਹ ਹਰ ਸਮੇਂ ਜਾਂ ਤਾਂ ਪਣਾ ਖਾਈ ਜਾਵੇਗਾ
ਜਾਂ ਕੀੜੇ ਮਕੌੜੇ ਜਾਂ ਗੰਦਗੀ ਖਾਈ ਜਾਵੇਗਾ, ਇਹ ਡੱਡੂ ਦਾ ਸੁਭਾਅ ਹੁੰਦਾ ਹੈ। ਔਰ ਜਿਹੜੇ ਭੌਰੇ ਹੁੰਦੇ ਆ ਨਾ, ਉਹ ਦੂਰੋਂ ਦੂਰੋਂ ਆ ਕੇ ਵੀ ਕਮਲ ਦੀ ਸੁਗੰਧੀ ਦਾ ਆਨੰਦ ਮਾਣ ਲੈਂਦੇ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਫਿਰ ਇਹ ਪੰਕਤੀ ਪੜੋ ਜੀ। ਐਬ ਤਨ ਚਿੱਕੜੋ ਇਹੋ ਮਨ ਮੀਟ ਕੋ। ਸਤਿਗੁਰੂ ਜੀ ਕਹਿਣ ਲੱਗੇ, ਐ ਨੂਰਦੀਨ ਕਾਜੀ, ਕਹਿੰਦੇ ਜਿਹੜੇ ਜੀਵ ਦੇ ਅੰਦਰ ਵਿਕਾਰ ਹੈ ਨਾ, ਇਹ ਜਾਣਨਾ ਕਰੋ ਕਿ ਚਿੱਕੜ ਦੀ ਤਰ੍ਹਾਂ ਹਨ। ਮਨ ਰੂਪੀ ਡੱਡੂ ਜਿਹੜਾ ਹੈ ਇਹਨਾਂ ਦੇ ਵਿੱਚ ਗਲਤਾਨ ਹੋਇਆ ਹੈ, ਹਰ ਸਮੇਂ ਔਗਣਾਂ ਦੇ ਵਿੱਚ ਹੀ ਇਹ ਭਿੱਜਾ ਰਹਿੰਦਾ ਹੈ। ਕਮਲ ਕੀ ਸਾਰ ਨਹੀਂ ਮੂਲ ਪਾਈ। ਜਿਸ ਕਰਕੇ ਵਿਕਾਰਾਂ ਰੂਪੀ ਪਾਣਾ ਹਰ ਸਮੇਂ ਇਹ ਮਨ ਰੂਪੀ ਡੱਡੂ ਖਾਂਦਾ ਰਹਿੰਦਾ ਹੈ। ਔਰ ਹਜੂਰ ਕਹਿਣ ਲੱਗੇ, ਕਮਲ ਕੀ ਸਾਰ, ਜੋ ਕਮਲ ਹੈ ਨਾ ਪਰਮੇਸ਼ਰ ਦਾ ਸਰੂਪ ਹੈ, ਕਮਲ ਦੀ ਤਰ੍ਹਾਂ ਜਿਸ ਪਰਮਾਤਮਾ ਦੇ ਸਰੂਪ ਰੂਪੀ ਕਮਲ ਦੇ ਵਿੱਚ ਭਗਤੀ ਰੂਪ ਸੁਗੰਧੀ ਹੈ, ਇਸ ਮਨ ਰੂਪੀ ਡੱਡੂ ਨੇ ਔਗਣਾਂ ਦੇ ਵਿੱਚ ਗਲਤਾਨ ਹੋਣੇ ਕਰਕੇ, ਵਿਕਾਰਾਂ ਰੂਪੀ ਚਿੱਕੜ ਦੇ ਵਿੱਚ ਡੁੱਬੇ ਹੋਏ ਕਰਕੇ, ਮਹਾਰਾਜ ਕਹਿੰਦੇ ਪਰਮਾਤਮਾ ਦੇ ਸਰੂਪ ਰੂਪੀ ਕਮਲ ਦੀ ਸਾਰ ਨੇ ਜਾਣਨਾ ਕੀਤੀ। ਜਾਣੀਏ ਨੇ ਕਿ ਪਰਮਾਤਮਾ ਦਾ ਸਰੂਪ ਮੇਰੇ ਹਿਰਦੇ ਅੰਦਰ ਹੈ। ਮਨ ਹੋਰ ਪਾਸੇ ਬਾਰ-ਬਾਰ ਭਟਕਦਾ ਰਿਹਾ, ਹੋਰ ਵਿਕਾਰਾਂ ਰੂਪੀ ਪੜਾ ਹੀ ਹਰ ਸਮੇਂ ਖਾਂਦਾ ਰਿਹਾ, ਪਰ ਵਾਹਿਗੁਰੂ ਦੇ ਸਰੂਪ ਤੋਂ ਭਗਤੀ ਰੂਪ ਸੁਗੰਧੀ ਨੂੰ ਮਾਨਣਾ ਹੀ ਨਹੀਂ ਕੀਤਾ। ਔਰ ਉਸਤਾਦ ਨਿਤ ਭਾਖਿਆ ਬੋਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭੌਰੇ ਦੀ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਸਤ ਸੰਗਤ ਜੀ, ਜਿਵੇਂ ਭੌਰਾ ਹੁੰਦਾ ਦੂਰੋਂ ਆਣ ਕੇ ਵੀ ਸੁਗੰਧੀ ਮਾਣ ਜਾਂਦਾ ਹੈ ਕਮਲ ਦੀ, ਇਸ ਪ੍ਰਕਾਰ ਜਿਹੜੇ ਬ੍ਰਹਮ ਵੇਤੇ ਹੁੰਦੇ ਆ, ਉਹ ਪਰਮਾਤਮਾ ਦੇ ਸਰੂਪ ਰੂਪੀ ਕਮਲ ਤੋਂ ਭਗਤੀ ਰੂਪ ਸੁਗੰਧੀ ਨੂੰ ਮਾਣਦੇ ਆ। ਫਿਰ ਆਪ ਮੁਹਾਰੇ ਹੋ ਕਰਕੇ ਉਪਦੇਸ਼ ਵੀ ਦਿੰਦੇ ਆ, ਇਹ ਜਗਤ ਦੇ ਲੋਕੋ, ਪਰਮਾਤਮਾ ਦਾ ਸਰੂਪ ਹੈ ਨਾ ਬਹੁਤ ਹੀ ਸੁਗੰਧੀ ਵਾਲਾ, ਮਹਿਕ ਵਾਲਾ ਹੈ। ਭਗਤੀ ਰੂਪ ਮਹਿਕ ਉਹ ਪਰਮਾਤਮਾ ਦੇ ਸਰੂਪ ਵਿੱਚੋਂ ਆਉਂਦੀ ਹੈ, ਔਰ ਪਰਮੇਸ਼ਰ ਹਰ ਇੱਕ ਘਟ ਦੇ ਅੰਦਰ ਹੈ। ਇਸ ਲਈ ਹਜੂਰ ਦਾ ਬਚਨ ਆਉਂਦਾ ਹੈ ਨਾ, ਸੰਤਨ ਕਹੇ ਪੁਕਾਰ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਪੁਕਾਰ। ਇਹ ਬੰਦਗੀ ਕਰਨ ਵਾਲਿਆਂ ਨੇ ਆਪ ਮੁਹਾਰੇ ਹੋ ਕਰਕੇ ਪੁਕਾਰ ਪੁਕਾਰ ਕੇ ਕਿਹਾ, ਇਸ ਸੰਸਾਰ ਦੇ ਲੋਗੋ, ਪਰਮਾਤਮਾ ਦਾ ਸਰੂਪ ਹਰ ਇੱਕ ਘਟ ਦੇ ਅੰਦਰ ਹੈ। ਜੋ ਬ੍ਰਹਮਾਂਡ ਦੇ ਵਿੱਚ ਹੈ, ਉਹ ਹੀ ਸਰੀਰ ਰੂਪੀ ਘਰ ਦੇ ਅੰਦਰ ਹੈ। ਇਸ ਲਈ ਜਿਨ੍ਹਾਂ ਨੇ ਨਿਸ਼ਚੈ ਕਰਕੇ ਬ੍ਰਹਮ ਵੇਤੇ ਸਤਿਪੁਰਸ਼ਾਂ ਨੇ ਜਾਣਿਆ, ਉਹਨਾਂ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਨੇ ਉਚਾਰਨ ਕੀਤਾ। ਸਤਿਗੁਰੂ ਜੀ ਫਰਮਾਉਂਦੇ ਆ, ਭੌਰ ਉਸਤਾਦ ਨਿਤ ਭਾਖਿਆ ਬੋਲੇ। ਭਾਖਿਆ ਵਿਸ਼ੇਸ਼ ਕਰਕੇ ਉਚਾਰਨ ਕਰਕੇ ਉਹ ਬੋਲਦੇ ਆ, ਉਪਦੇਸ਼ ਦਿੰਦੇ ਹਨ। ਕਿਉ ਬੁਝੈ ਜਾ ਨਹਿ ਬੁਝਾਈ। ਮਹਾਰਾਜ ਕਹਿੰਦੇ ਜਿਹੜੇ ਅਗਿਆਤ ਜੀਵ ਹੈ ਨਾ, ਜਿਨ੍ਹਾਂ ਦਾ ਮਨ ਰੂਪੀ ਡੱਡੂ ਵਿਕਾਰਾਂ ਰੂਪੀ ਚਿੱਕੜ ਦੇ ਵਿੱਚ ਹਰ ਸਮੇਂ ਵਿਕਾਰਾਂ ਰੂਪੀ ਪਣੇ ਨੂੰ ਖਾਂਦਾ ਹੈ, ਹਜੂਰ ਕਹਿੰਦੇ ਜੇ ਪਰਮਾਤਮਾ ਨਹੀਂ ਉਹਨਾਂ ਨੂੰ ਬੁਝਾਉਣਾ ਚਾਹੁੰਦਾ ਤਾਂ ਭਲਾ ਕਿਵੇਂ ਬੁੱਝ ਸਕਦੇ ਹੈ। ਉਹਨਾਂ ਦੇ ਆਪਣੇ ਕੋਈ ਵੱਸ ਦੀ ਗੱਲ ਨਹੀਂ ਹੈ। ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਸਰੂਪ ਤੋਂ ਵਿਛੋੜ ਕਰਕੇ ਰੱਖਿਆ। ਮੱਤ ਦੇ ਭਰਮ ਰੂਪੀ ਪੜਦਾ ਪਾ ਦਿੱਤਾ ਹੈ। ਔਗਣਾ ਰੂਪੀ ਪੜਦੇ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਨੇ ਮੱਤ ਦੇ ਪਾਏ ਹੈ, ਤਾਂ ਹੀ ਉਹ ਪਰਮੇਸ਼ਰ ਦੇ ਸਰੂਪ ਨੂੰ ਬੁੱਝਦੇ ਨਹੀਂ ਹੈ। ਔਰ ਇਸੇ ਪ੍ਰਕਾਰ ਹੀ ਪੰਕਤੀ ਫਿਰ ਪੜੋ ਜੀ। ਔਰ ਉਸਤਾਦ ਨਿਤ ਭਾਖਿਆ ਬੋਲੇ। ਕਈ ਵਾਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਹੁੰਦਾ ਹੈ। ਤਕਰੀਬਨ ਵਾਰ ਸਤਿਗੁਰੂ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਜੇ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰ ਦੇਣ ਤਾਂ ਹੀ ਸਾਨੂੰ ਸਮਝ ਆਉਂਦੀ ਹੈ। ਅਤੇ ਉਸਤਾਦ ਜਿਹੜਾ ਹੈ ਨਾ, ਇਹ ਫਾਰਸੀ ਵਿੱਚ ਸਾਧ ਸੰਗਤ ਜੀ ਗੁਰੂ ਨੂੰ ਉਸਤਾਦ ਕਿਹਾ ਜਾਂਦਾ ਹੈ। ਫਾਰਸੀ ਦਾ ਲਫ਼ਜ਼ ਹੈ, ਉਸਤਾਦ ਗੁਰੂ ਨੂੰ ਆਖਿਆ ਜਾਂਦਾ। ਅਤੇ ਹਜੂਰ ਕਹਿੰਦੇ ਜੇ ਮਹਾਰਾਜ ਸੱਚੇ ਪਾਤਸ਼ਾਹ ਭਾਖਿਆ ਬੋਲ ਕਰਕੇ ਜੋ ਉਚਾਰਦੇ ਆ, ਉਪਦੇਸ਼ ਬਖਸ਼ਦੇ ਹਨ। ਕਿਉ ਬੁਝੈ ਜਾ ਨਹਿ ਬੁਝਾਈ। ਜਿਹੜੇ ਪੱਥਰ ਦਿਲ ਹੁੰਦੇ ਆ ਨਾ, ਸਾਖਤ ਪੁਰਸ਼ ਹੁੰਦੇ ਆ, ਉਹ ਕਈ ਵਾਰ ਇੱਕ ਕੰਨੋਂ ਸੁਣ ਕੇ ਬਾਹਰ ਦੂਸਰੇ ਕੰਨ ਰਾਹੀਂ ਬਾਹਰ ਕੱਢ ਦਿੰਦੇ ਆ। ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਐਸੀ ਗਿਆਤ ਬਖਸ਼ੀ ਹੀ ਨਹੀਂ ਹੈ ਕਿ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵੀ ਧਾਰਨ ਕਰਨਾ ਹੈ। ਕਿਉਂ ਬੁਝੈ, ਉਹ ਕਿਵੇਂ ਬੁੱਝ ਸਕਦੇ ਹੈ। ਜਾਂ ਨਹਿ ਬੁਝਾਈ, ਜੇ ਪਰਮਾਤਮਾ ਹੀ ਨਹੀਂ ਉਹਨਾਂ ਨੂੰ ਆਪਣਾ ਸਰੂਪ ਬੁਝਾਉਣਾ ਚਾਹੁੰਦਾ,
ਪਰਮੇਸ਼ਰ ਹੀ ਉਹਨਾਂ ਨੂੰ ਆਪਣੇ ਸਰੂਪ ਤੋਂ ਵਾਂਝਾ ਰੱਖਣਾ ਚਾਹੁੰਦਾ ਹੈ, ਤੇ ਆਪਣੇ ਬਲ ਨਾਲ ਭਲਾ ਉਹ ਕਿਵੇਂ ਬੁੱਝ ਸਕਦੇ ਆ। ਆਖਣ ਸੁਣਨਾ ਪਾਉਣ ਕੀ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਾਵੇਂ ਜ਼ੁਬਾਨ ਤੋਂ ਰਸਨਾ ਤੋਂ ਕੁਝ ਬਚਨ ਬੋਲਦੇ ਵੀ ਹੈ, ਫਿਰ ਕੰਨਾਂ ਦੇ ਨਾਲ ਸੁਣਦੇ ਵੀ ਹੈ। ਪਾਉਣ ਕੀ ਬਾਣੀ, ਉਹ ਹਵਾ ਦੇ ਜਿਹੜੀ ਆਵਾਜ਼ ਆਉਂਦੀ ਹੈ ਨਾ, ਜੋ ਤੇਜ਼ੀ ਦੇ ਨਾਲ ਹਵਾ ਆਵੇ। ਸਤ ਸੰਗਤ ਜੀ, ਪੱਤਰੇ ਹਿੱਲਦੇ ਆ ਜਾਂ ਪੱਤਿਆਂ ਦੀ ਹਿੱਲਣ ਦੀ ਆਵਾਜ਼ ਸੁਣਦੀ ਹੈ, ਛੰਨੇ ਹਿੱਲਦੇ ਆ, ਤੇਜ਼ੀ ਦੇ ਨਾਲ ਹਵਾ ਆਉਂਦੀ ਹੈ। ਇਸ ਪ੍ਰਕਾਰ ਉਹਦੇ ਕਹਿੰਦੇ ਕਿ ਆਵਾਜ਼ ਜਿਹੜੀ ਹੈ ਨਾ, ਹਵਾ ਦੀ ਤਰ੍ਹਾਂ ਹੈ। ਜੇਕਰ ਐਸੇ ਮਨਮੁਖ ਜੀਵ ਹੈ ਨਾ, ਸਤ ਸੰਗਤ ਜੀ, ਕਿਸੇ ਨੂੰ ਸਮਝਾਉਣ ਦਾ ਵੀ ਕੋਈ ਯਤਨ ਕਰਦਾ ਹੈ, ਇਹੋ ਮਨ ਰਤਾ ਮਾਇਆ। ਕਿਉਂਕਿ ਮਨ ਜਿਹੜਾ ਹੈ ਇਹ ਮਾਇਆ ਦੇ ਵਿੱਚ ਤਦਾਕਾਰ ਹੋਣੇ ਕਰਕੇ ਭਾਵੇਂ ਕੋਈ ਨੂੰ ਸਮਝਾਉਣ ਦਾ ਯਤਨ ਵੀ ਕਰਨਾ ਕਰਦਾ ਹੈ, ਜ਼ੁਬਾਨ ਤੋਂ ਬੋਲਦਾ ਵੀ ਹੈ, ਫਿਰ ਕੰਨਾਂ ਦੇ ਨਾਲ ਸੁਣਦਾ ਵੀ ਹੈ, ਪਰ ਮਨ ਜਿਹੜਾ ਇਹ ਮਾਇਆ ਵਿੱਚ ਤਦਾਕਾਰ ਹੋਣੇ ਕਰਕੇ ਕੋਈ ਸਮਝ ਨਹੀਂ ਪੈਂਦੀ, ਜੀਵ ਨੂੰ ਸਮਝ ਆਉਂਦੀ ਹੀ ਨਹੀਂ ਹੈ। ਬੁੱਧੀ ਜੋ ਹੈ ਉਹ ਸਤਿਗੁਰਾਂ ਦੇ ਸ਼ਬਦ ਦੀ ਚੰਗੇ ਉਪਦੇਸ਼ ਦੀ ਪਕੜ ਕਰਦੀ ਹੀ ਨਹੀਂ ਹੈ, ਕਿਉਂਕਿ ਪਦਾਰਥਾਂ ਦੀ ਪਕੜ ਹੈ, ਸੰਸਾਰ ਦੀ ਮੋਹ ਮਮਤਾ ਦੀ ਪਕੜ ਬਣੀ ਹੋਈ ਬੁੱਧੀ ਦੀ। ਇਸ ਕਰਕੇ ਜੇ ਬੁੱਧ ਜਿਹੜੀ ਹੈ ਉਹ ਸੁੱਧ ਨਹੀਂ ਹੋਣਾ ਕਰਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਕਰਕੇ ਜਿਹੜਾ ਮਨ ਹੈ ਮਾਇਆ ਵਿੱਚ ਤਦਾਕਾਰ ਹੋਣੇ ਕਰਕੇ ਐਸੇ ਸਾਖਤ ਜੀਵਾਂ ਨੂੰ ਉਪਦੇਸ਼ ਸਮਝ ਆਉਂਦਾ ਹੀ ਨਹੀਂ ਹੈ। ਜਿਵੇਂ ਗਰੀਬਨ ਬਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਭਗਤ ਰਸਨਾ ਦੁਆਰਾ ਫਰਮਾਨ ਆਉਂਦਾ ਹੈ, ਕਹਿੰਦੇ ਹਨ ਕਿ ਕਬੀਰ ਬਾਂਸ ਬਢਾਈ ਬੂਡਿਆ ਇਉ ਮਤ ਡੂਬਹੁ ਕੋਏ। ਕਹਿੰਦੇ ਹਨ ਕਿ ਜਿਹੜਾ ਹੰਕਾਰੀ ਜੀਵ ਹੁੰਦਾ ਉਹਦਾ ਬਾਂਸ ਵਰਗਾ ਜੀਵਨ ਹੁੰਦਾ ਹੈ। ਜਿਵੇਂ ਬਾਂਸ ਦੇ ਵਿੱਚ ਔਗਣ ਹੁੰਦੇ, ਕੰਨ ਤੋਂ ਇੱਕ ਪਾਸਿਓਂ ਫੂਕ ਮਾਰੀਏ ਦੂਸਰੇ ਪਾਸੇ ਹਵਾ ਨਿਕਲ ਜਾਂਦੀ ਹੈ, ਇੱਦਾਂ ਸਾਖਤ ਜੀਵ ਦਾ ਜਿਹੜਾ ਜੀਵਨ ਹੈ ਉਵੇਂ ਤਾਂ ਉਪਦੇਸ਼ ਸੁਣਦਾ ਹੀ ਨਹੀਂ ਹੈ। ਸੁਣੇ ਤਾਂ ਫਿਰ ਸਾਧ ਸੰਗਤ ਜੀ ਉਹ ਧਾਰਨ ਨਹੀਂ ਕਰਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਕਿ ਉੱਥੇ ਪੂਰਾ ਗੁਰੂ ਵੀ ਭਲਾ ਕੀ ਕਰ ਸਕਦਾ ਹੈ, ਜੇਕਰ ਬਾਂਸ ਦੀ ਤਰ੍ਹਾਂ ਸੁਣ ਕਰਕੇ ਦੂਸਰੇ ਕੰਨ ਰਾਹੀਂ ਬਾਹਰ ਕੱਢ ਦਿੱਤਾ ਹੈ। ਜੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਹਿਰਦੇ ਅੰਦਰ ਧਾਰਿਆ ਹੀ ਨਹੀਂ, ਜੇ ਗੁਰੂ ਚਰਨਾਂ ਵਿੱਚ ਬੈਠੇ ਵੀ ਰਹੇ ਪਰ ਧਿਆਨ ਹੋਰ ਪਾਸੇ ਹੀ ਭਟਕਦਾ ਰਿਹਾ, ਇਕੱਲਾ ਤਨ ਕਰਕੇ ਗੁਰੂ ਚਰਨਾਂ ਵਿੱਚ ਬੈਠੇ, ਸੁਣਿਆ ਵੀ ਹੈ, ਪੜ੍ਹਿਆ ਵੀ ਹੈ, ਪਰ ਮਨ ਕਰਕੇ ਨਹੀਂ, ਮਨ ਹੋਰ ਪਾਸੇ ਭਟਕਦਾ ਰਿਹਾ, ਤੇ ਹਜ਼ੂਰ ਕਹਿੰਦੇ ਪਾਉਣ ਕੀ ਬਾਣੀ, ਹਵਾ ਦੀ ਆਵਾਜ਼ ਦੀ ਤਰ੍ਹਾਂ ਫਿਰ ਉਹਦੇ ਵਾਸਤੇ ਉਪਦੇਸ਼ ਹੈ। ਕਿਉਂਕਿ ਮਨ ਜਿਹੜਾ ਹੈ ਇਹ ਰੰਗਾਂ ਰੰਗਾਂ ਦੀ ਮਾਇਆ ਵਿੱਚ ਬਾਹਰ ਭਟਕ ਰਿਹਾ ਹੈ। ਇਸ ਕਰਕੇ ਜਿਹੜਾ ਮਨ ਹੈ ਉਹ ਟਿਕਦਾ ਨਹੀਂ ਹੈ। ਇਸ ਕਰਕੇ ਬੁੱਧੀ ਦੀ ਪਕੜ ਵਿੱਚ ਗੁਰੂ ਦਾ ਉਪਦੇਸ਼ ਆਉਂਦਾ ਹੀ ਨਹੀਂ ਹੈ। ਸਾਧ ਸੰਗਤ ਜੀ, ਸਾਡੇ ਵਿੱਚੋਂ ਬਹੁਤੇ ਸਰੀਰ ਹੋਣਗੇ ਉਹ ਇਹੋ ਹੀ ਸੋਚਦੇ ਹੋਣਗੇ ਕਿ ਪਤਾ ਨਹੀਂ ਮਹਾਰਾਜ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਸੀ, ਅੱਜ ਬੁਲਾਰੇ ਨੇ ਪਤਾ ਨਹੀਂ ਅੱਜ ਕੀ ਬੋਲਿਆ, ਸਾਨੂੰ ਤਾਂ ਕੋਈ ਸਮਝ ਪਈ ਹੀ ਨਹੀਂ। ਬਹੁਤ ਘੱਟ ਗਿਣਤੀ ਹੁੰਦੀ ਹੈ ਜੋ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣਦੇ ਹੈ, ਫਿਰ ਇੱਕ ਚਿੱਤ ਹੋ ਕਰਕੇ ਸਰਵਣ ਕਰਕੇ ਹਿਰਦੇ ਅੰਦਰ ਧਾਰਨ ਕਰਦੇ ਹੈ, ਫਿਰ ਉਪਦੇਸ਼ ਨੂੰ ਕਮਾਉਂਦੇ ਵੀ ਹੈ ਜੀਵਨ ਦੇ ਵਿੱਚ। ਇਸ ਪ੍ਰਕਾਰ ਜਿਨ੍ਹਾਂ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ, ਇਹੋ ਮਨ ਰੱਤਾ ਮਾਇਆ, ਜਿਹੜੀ ਬੁੱਧ ਹੈ ਨਾ ਮਾਇਆ ਦੀ ਪਕੜ ਕਰਨੇ ਕਰਕੇ, ਸੰਸਾਰ ਦੀ ਮੋਹ ਮਮਤਾ ਵਿੱਚ ਗਲਤਾਨ ਹੋਣੇ ਕਰਕੇ ਵਾਹਿਗੁਰੂ ਦੇ ਉਪਦੇਸ਼ ਨੂੰ, ਸਤਿਗੁਰੂ ਜੀ ਦੀ ਦਿੱਤੀ ਹੋਈ ਸਿੱਖਿਆ ਨੂੰ ਪਕੜ ਵਿੱਚ ਲਿਆਉਂਦੀ ਨਹੀਂ। ਖਸਮ ਕੀ ਨਦਰ ਦਿਲ ਹੈ ਪਸੰਦੇ, ਜਿਨ੍ਹਾਂ ਤੇ ਖਸਮ ਮਾਲਕ ਪਰਮੇਸ਼ਰ ਦੀ ਕਿਰਪਾ ਦੀ ਨਜ਼ਰ ਹੋਈ ਹੈ, ਦਿਲ ਹੈ ਪਸੰਦੇ। ਮਹਾਰਾਜ ਕਹਿੰਦੇ ਉਹਨਾਂ ਨੇ ਆਪਣੇ ਦਿਲ ਹੈ ਹਿਰਦੇ ਦੇ ਅੰਦਰ ਹੀ ਪਰਮਾਤਮਾ ਦੇ ਸਰੂਪ ਨੂੰ ਦੇਖ ਲਿਆ ਹੈ। ਪਸ ਨਾਮ ਸੰਸਕ੍ਰਿਤ ਵਿੱਚ ਦੇਖਣ ਦਾ ਹੈ, ਤੇ ਇਹਦੇ ਤੋਂ ਹੀ ਸ਼ਬਦ ਬਣਿਆ ਹੈ ਪਸੰਦੇ। ਹਿਰਦੇ ਰੂਪੀ ਘਰ ਦੇ ਵਿੱਚ ਹੀ ਉਹਨਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਦੇਖ ਲਿਆ। ਖਸਮ ਕੀ ਨਜ਼ਰ, ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਈ ਹੈ, ਜਿਨੀ ਕਰ ਏਕ ਤੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਨਿਸ਼ਾਨੀ ਕੀ ਹੈ, ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਜਿਨੀ ਕਰ ਏਕ ਤੇ ਆਇਆ।
ਇਹ ਉਹਨਾਂ ਦੀ ਨਿਸ਼ਾਨੀ ਹੈ। ਜਿਨ੍ਹਾਂ ਨੇ ਇੱਕ ਜਿੱਤ ਹੋ ਕੇ ਪਰਮੇਸ਼ਰ ਨੂੰ ਧਿਆਵਨਾ ਕੀਤਾ, ਜਾਣ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੈ, ਜਾਣ ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੈ। ਇੱਕ ਜਿੱਤ ਹੋ ਕੇ ਪਰਮਾਤਮਾ ਨੂੰ ਧਿਆਉਂਦੇ ਹਨ। ਤੀਹ ਕਰ ਰੱਖੇ ਪੰਜ ਕਰ ਸਾਥੀ। ਇਹ ਸਤਿਗੁਰੂ ਜੀ ਨੂਰਦੀਨ ਕਾਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੰਬੋਧਨ ਕਰਦੇ ਹੋਏ ਫਰਮਾਉਂਦੇ ਆ, ਕਹਿਣ ਲੱਗੇ ਕਿ ਜਿਵੇਂ 30 ਰੋਜ਼ੇ ਰੱਖਦੇ ਆ ਨਾ ਇਸਲਾਮ ਦੇ ਵਿੱਚ, ਮੁਸਲਮਾਨ ਵੀਰ 30 ਰੋਜ਼ੇ ਰੱਖਦੇ ਆ ਔਰ 5 ਕਰ ਸਾਥੀ 5 ਨਮਾਜ਼ਾਂ ਪੜ੍ਹਦੇ ਹਨ। ਨਾਉ ਸੈਤਾਨ ਮਤ ਕੱਟ ਜਾਈ। ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਫਰਿਸ਼ਤਾ ਰੂਪੀ ਸ਼ੈਤਾਨ ਆ ਨਾ, ਜਿਹਨੂੰ ਸ਼ੈਤਾਨ ਬੋਲਦੇ ਹੋ, ਹਜੂਰ ਕਹਿਣ ਲੱਗੇ ਮਤਾਂ ਕਿਤੇ ਤੁਹਾਡੀ ਜਿਹੜੀ ਮਤ ਹੈ ਇਹਨੂੰ ਕੱਟ ਕੇ ਚਲਿਆ ਜਾਵੇ, ਜੋ 30 ਰੋਜ਼ਿਆਂ ਵਿੱਚ ਟਕਾਈ ਹੋਈ ਹੈ। ਫਿਰ 5 ਨਮਾਜ਼ਾਂ ਪੜ੍ਹਨ ਦੇ ਵਿੱਚ ਆਪਣੀ ਮਤ ਨੂੰ, ਚਿੱਤ ਦੀ ਬਿਰਤੀ ਨੂੰ ਟਿਕਾਉਣਾ ਕੀਤਾ। ਮਤਾਂ ਕਿਤੇ ਆ ਕਰਕੇ ਸ਼ੈਤਾਨ ਜਿਹੜਾ ਹੈ ਮਤ ਨੂੰ ਇਹ ਆ ਕਰਕੇ ਇਹਨੂੰ ਕੱਟ ਜਾਣਾ ਕਰੇ। ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਕਹਿੰਦੇ ਹਨ ਕਿ ਜਿਵੇਂ ਇਸਲਾਮ ਦੇ ਵੀ ਸਾਧ ਸੰਗਤ ਜੀ ਜੋ ਮੁਸਲਮਾਨ ਹਨ, ਇਹਨਾਂ ਦਾ ਪੈਗੰਬਰ ਆਦਮ ਹੋਇਆ ਹੈ, ਬਾਬਾ ਆਦਮ ਕਰਕੇ ਉਹਨੂੰ ਯਾਦ ਕਰਦੇ ਹੈ। ਫਿਰ ਅੰਮਾ ਹੈ, ਘਰ ਵਾਲੀ ਪਤਨੀ ਹੈ। ਇੱਕ ਵਾਰ ਕਹਿੰਦੇ ਕਿ ਬਹੁਤ ਲੰਬੇਰਾ ਸਮਾਂ ਬਾਬਾ ਆਦਮ ਨਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਆਉਂਦੇ, ਨਦਰ ਕਨੇਰੀ ਪਾਏ 3 ਪੀਰ ਪਿਸਤ ਕਨੇਰੀ ਪਾਏ। ਇਹ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ ਕਿ ਲੰਬੇਰਾ ਸਮਾਂ ਉਹਨਾਂ ਨੇ ਪਿਸਤਾਂ ਸਵਰਗਾਂ ਦੇ ਵਿੱਚ ਰਹਿਣਾ ਕੀਤਾ ਸੀਗਾ। ਬਾਬਾ ਆਦਮ ਤੇ ਜੋ ਹਵਾ ਅੰਮਾ ਹੈ, ਇਸ ਪ੍ਰਕਾਰ ਕਹਿੰਦੇ ਇੱਕ ਵਾਰ ਸ਼ੈਤਾਨ ਜਿਹੜਾ ਸੀ ਨਾ ਬੱਚੇ ਦਾ ਰੂਪ ਧਾਰਨ ਕਰਕੇ ਆਇਆ ਤੇ ਆ ਕਰਕੇ ਜੋ ਅੰਬਾ ਹਵਾ ਨੂੰ ਆ ਕਰਕੇ ਕਹਿਣ ਲੱਗਾ ਅੰਮਾ, ਤੇ ਸਾਹਮਣੇ ਆ ਕਰਕੇ ਪਹਿਲਾਂ ਉੱਚੀ ਉੱਚੀ ਰੋਈ ਜਾਵੇ। ਪੁੱਛਿਆ ਕਿ ਕਾਰਨ ਕੀ ਹੈ? ਕਹਿੰਦਾ ਕਿ ਕੱਲ ਨੂੰ ਤੁਹਾਨੂੰ ਮਾਤ ਲੋਕ ਦੇ ਵਿੱਚ ਸੁੱਟ ਦਿੱਤਾ ਜਾਵੇਗਾ, ਬਹਿਸ਼ਤਾਂ ਦੇ ਵਿੱਚੋਂ। ਕਹਿੰਦੇ ਕਿ ਇਹਦੇ ਬਚਣ ਦਾ ਕੋਈ ਉਪਾਅ, ਇਹ ਕਾਰਨ ਕੀ ਹੈ? ਸਾਨੂੰ ਕਿਉਂ ਬਹਿਸ਼ਤਾਂ ਵਿੱਚੋਂ ਮਾਤ ਲੋਕ ਤੇ ਸੁੱਟਿਆ ਜਾਵੇਗਾ? ਤੇ ਉਹ ਜਿਹੜਾ ਸ਼ੈਤਾਨ ਸੀ ਬੱਚੇ ਰੂਪ ਦੇ ਵਿੱਚ ਕਹਿਣ ਲੱਗਾ ਕਿ ਤੁਸਾਂ ਨੇ ਦਾਣੇ ਨਹੀਂ ਖਾਣਾ ਕੀਤੇ। ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀ ਬਾਬਾ ਆਦਮ ਆਇਆ ਤੇ ਉਹਦੇ ਜੋ ਅੰਬਾ ਸੀ ਉਹਨੇ ਦੱਸੀ ਸਾਰੀ ਗੱਲ ਕਿ ਇਵੇਂ ਹੈ, ਇੱਕ ਬੱਚਾ ਰੋਂਦਾ ਹੋਇਆ ਆਇਆ, ਉਹਨੇ ਇਸ ਬਾਬਤ ਕਹਿਣਾ ਕੀਤਾ। ਤੇ ਜਦੋਂ ਉਹਨਾਂ ਨੇ ਸਾਧ ਸੰਗਤ ਜੀ ਦਾਣੇ ਖਾ ਲਏ ਤੇ ਕੇਲਿਆਂ ਦੇ ਜਿਹੜੇ ਪੱਤੇ ਸਨ ਵੱਡੇ ਵੱਡੇ ਉਹਲੇ ਹੋ ਗਏ ਤੇ ਖੁਦਾ ਤੋਂ ਉਹਲੇ ਹੋ ਗਏ। ਉਹਨਾਂ ਨੇ ਲੁਕਣ ਦਾ ਯਤਨ ਕੀਤਾ ਤੇ ਇਸ ਪ੍ਰਕਾਰ ਫਿਰ ਉਹ ਖੁਦਾ ਨੇ ਕਹਿੰਦੇ ਆਕਾਸ਼ਬਾਣੀ ਕੀਤੀ ਕਿ ਇੱਥੇ ਰਹਿਣ ਦੇ ਯੋਗ ਨਹੀਂ, ਮਾਤ ਲੋਕ ਤੇ ਜਾ ਕਰਕੇ ਡਿੱਗੋ। ਭਾਵ ਮਹਾਰਾਜ ਕਹਿੰਦੇ ਐ ਨੂਰਦੀਨ ਕਾਜੀ, ਦੇਖੋ ਤੁਹਾਡਾ ਪੈਗੰਬਰ ਜਿਹੜਾ ਹੈ ਸ਼ੈਤਾਨ ਨੇ ਉਹਨਾਂ ਦੀ ਮੱਤ ਨੂੰ ਵੀ ਕੱਟ ਦੇਣਾ ਕੀਤਾ। ਉਹ ਸਮਝ ਨਹੀਂ ਸਕੇ ਕਿ ਸ਼ੈਤਾਨ ਬੱਚੇ ਦਾ ਰੂਪ ਧਾਰਨ ਕਰਕੇ ਆਇਆ ਸੀਗਾ। ਇਸ ਪ੍ਰਕਾਰ ਤੁਹਾਡੇ ਪੈਗੰਬਰ ਵੀ ਇਹਦੇ ਤੋਂ ਛਲ ਤੋਂ ਬਚ ਨਾ ਸਕੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਫਿਰ ਪੜ੍ਹਦੇ ਹੋ ਜੀ 30 ਕਰ ਰੱਖੇ 5 ਕਰ ਸਾਥੀ। ਮਹਾਰਾਜ ਕਹਿੰਦੇ 30 ਰੋਜ਼ੇ ਰੱਖੇ ਐ, ਫਿਰ 5 ਨਮਾਜ਼ਾਂ ਵੀ ਪੜ੍ਹਦੇ ਹੋ, ਪਰ ਜੇ ਛਲ ਧਾਰਨ ਕੀਤਾ ਹੈ ਨਾ, ਇਹ ਜਿਹੜਾ ਸ਼ੈਤਾਨ ਹੈ ਨਾ ਤੁਹਾਡੀ ਮੱਤ ਨੂੰ ਆ ਕਰਕੇ ਕੱਟ ਦੇਵੇਗਾ। ਸਾਧ ਸੰਗਤ ਜੀ, ਇਸਲਾਮ ਦੇ ਵਿੱਚ ਹੈ ਜੋ ਸੂਰਜ ਚੜ੍ਹਨ ਤੋਂ ਪਹਿਲਾਂ ਕੁਝ ਪਦਾਰਥ ਛਕ ਲੈਣਾ, ਫਿਰ ਸੂਰਜ ਛਿਪਣ ਤੋਂ ਬਾਅਦ ਵਿੱਚ ਹੀ ਕੁਝ ਖਾਣਾ ਪੀਣਾ। ਇਸ ਪ੍ਰਕਾਰ 30 ਦਿਨ ਦੇ ਇੱਕ ਮਹੀਨੇ ਦੇ ਰੋਜ਼ੇ ਰੱਖੇ ਜਾਂਦੇ ਹੈ। ਫਿਰ ਇੱਕ ਦਿਨ ਦੇ ਵਿੱਚ 5 ਨਮਾਜ਼ਾਂ ਪੜ੍ਹੀਆਂ ਜਾਂਦੀਆਂ ਨੇ। ਹਜੂਰ ਫਰਮਾਉਂਦੇ ਆ, ਨਾਉ ਸੈਤਾਨ ਮਤ ਕੱਟ ਜਾਈ। ਜਿਹੜਾ ਫਰਿਸ਼ਤਾ ਹੈ, ਮੌਤ ਦਾ ਫਰਿਸ਼ਤਾ ਹੈ, ਜਿਹਨੂੰ ਸ਼ੈਤਾਨ ਕਿਹਾ ਜਾਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨੂਰਦੀਨ ਕਾਜੀ, ਮਤਾਂ ਕਿਤੇ ਆ ਕਰਕੇ ਤੁਹਾਡੀ ਕਹਿੰਦੇ ਉਮਰਾਂ ਨੂੰ ਕੱਟ ਕੇ ਚਲਿਆ ਜਾਵੇ। ਉਮਰ ਪੂਰੀ ਆਉਣ ਤੇ ਮਤਾਂ ਤੁਹਾਡੀ ਮੌਤ ਹੋ ਜਾਵੇ ਤੇ ਜੀਵਨ ਕਿਵੇਂ ਸਫਲਾ ਕਰਨਾ ਹੈ। ਨਾਨਕ ਆਖੈ ਰਾਹੇ ਪੈ ਚੱਲਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਆਉਣ ਤੇ ਜੋ ਆਤਮਾ ਹੈ ਨਾ, ਇਹ ਅਮਰ ਹੈ, ਇਹਨੂੰ ਕੋਈ ਮਾਰ ਨਹੀਂ ਸਕਦਾ। ਰਾਹੇ ਪੈ ਚੱਲਣਾ, ਇਸਨੇ ਤਾਂ ਆਪਣੇ ਰਾਹੇ ਪੈ ਕੇ ਚਲੇ ਹੀ ਜਾਣਾ ਹੈ। ਮਾਲ ਧਨ
ਸੰਜਿਆਹੀ। ਤੇ ਫਿਰ ਹਾਥੀ ਘੋੜੇ ਮਾਲ ਹੈ, ਧਨ ਪੈਸੇ ਹਨ ਔਰ ਪਦਾਰਥ ਹੈ। ਕਿਤ ਕੂ ਸੰਜਿਆਹੀ, ਕਿਤ ਕੂ ਕਿਸ ਵਾਸਤੇ? ਸੰਜਿਆਹੀ ਕਹਿੰਦੇ ਇਕੱਤਰ ਕਰਨੇ ਨੂੰ, ਇਕੱਠੇ ਕਰਨੇ ਨੂੰ, ਸੰਚਿਤ ਕਰਨੇ ਨੂੰ। ਕਿਉਂ ਫਿਰ ਇਕੱਤਰ ਕਰਨੇ ਹੈ? ਕਿਉਂ ਇਹਨਾਂ ਦਾ ਹੰਕਾਰ ਕਰਨਾ ਹੈ? ਕਿਉਂ ਹਰ ਸਮੇਂ ਇਹਨਾਂ ਵਿੱਚ ਚਿੱਤ ਲਾ ਕੇ ਰੱਖਣਾ ਹੈ? ਪਰਮੇਸ਼ਰ ਨੂੰ ਭੁਲਾ ਦੇਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਲ ਕੁਝ ਜਾਣਾ ਹੀ ਨਹੀਂ ਹੈ ਤੇ ਫਿਰ ਹੰਕਾਰ ਕਿਸ ਵਾਸਤੇ ਕਰਨਾ ਹੈ? ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੌਲਵੀ ਨੇੜੇ ਬੈਠਾ ਸੀ, ਕਹਿਣ ਲੱਗਾ ਮਹਾਰਾਜ ਜੇ ਮਾਰੀ ਜਾਣਾ ਹੈ, ਮੌਤ ਹੀ ਹੋ ਜਾਣੀ, ਫਿਰ ਡਰ ਕਿਹਦਾ ਧਾਰਨ ਕਰਨਾ ਚਾਹੀਦਾ? ਫਿਰ ਜਿੱਦਾਂ ਮਰਜ਼ੀ ਸੰਸਾਰ ਦੇ ਜਿਹੋ ਜਿਹੇ ਮਰਜ਼ੀ ਕੋਈ ਕਰਮ ਕਰੀ ਜਾਵੇ, ਜੇ ਮਾਰੀ ਜਾਣਾ ਤੇ ਮੌਤ ਆ ਹੀ ਜਾਣੀ ਹੈ, ਤੇ ਫਿਰ ਡਰਨਾ ਕਿਹਦੇ ਤੋਂ ਆ ਜੇ ਰੱਬ ਨੇ ਮਾਰ ਹੀ ਦੇਣਾ ਹੈ ਤਾਂ? ਪਰ ਮਹਾਰਾਜ ਕਹਿਣ ਲੱਗੇ ਐ ਮੌਲਵੀ ਫਿਰ ਵੀ ਪਰਮੇਸ਼ਰ ਦਾ ਭੈ ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਜਿਵੇਂ ਹਜ਼ੂਰ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਨ ਕੀਤਾ, ਸਤਿਗੁਰੂ ਜੀ ਕਹਿੰਦੇ ਹਨ ਮਰਨਾ ਮੁੱਲਾ ਮਰਨਾ ਭੀ ਕਰਤਾਰ ਡਰਨਾ। ਇਹ ਮੁੱਲਾ ਜੇ ਮੌਤ ਆਉਣੀ ਤਾਂ ਹੈ ਹੀ ਹੈ, ਪਰ ਫਿਰ ਵੀ ਪਰਮੇਸ਼ਰ ਦੇ ਭੈ ਵਿੱਚ ਰਹਿਣਾ ਚਾਹੀਦਾ ਹੈ। ਹਜ਼ੂਰ ਫਰਮਾਉਂਦੇ ਆ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਸੋਈ ਮੌਲਾ ਜਿਨ ਜਗ ਮੌਲਿਆ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਚੌਥੇ ਘਰ ਸੁਰਤਾਲ ਅੰਦਰ ਫਰਮਾਨ ਕਰਦੇ ਆ, ਕਹਿਣ ਲੱਗੇ ਸੋਈ ਮੌਲਾ, ਉਹ ਪਰਮਾਤਮਾ ਮੌਲਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਨ ਜਗ ਮੌਲਿਆ, ਜਿਸ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਦੇ ਕਰਕੇ ਸਾਰੀ ਸ੍ਰਿਸ਼ਟੀ ਨੂੰ ਪ੍ਰਫੁੱਲਿਤ ਕੀਤਾ ਹੈ। ਨਹੀਂ ਤਾਂ ਸਰੀਰ ਤਾਂ ਮਿੱਟੀ ਹੈ, ਆਪੋ ਵਿੱਚ ਚੱਲ ਨਹੀਂ ਸਕਦਾ, ਗੱਲਾਂ ਨਹੀਂ ਕਰ ਸਕਦਾ, ਜ਼ੁਬਾਨ ਤੋਂ ਬੋਲਿਆ ਨਹੀਂ ਜਾ ਸਕਦਾ। ਇਹ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੀ ਚੇਤਨ ਸੱਤਾ ਸ਼ਕਤੀ ਦੇ ਕਰਕੇ ਪ੍ਰਫੁੱਲਿਤ ਕੀਤਾ ਹੈ। ਪਰਮਾਤਮਾ ਦੀ ਚੇਤਨ ਸੱਤਾ ਕਰਕੇ ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਹੈ, ਜ਼ੁਬਾਨ ਬੋਲ ਰਹੀ ਹੈ, ਹੱਥ ਪੈਰ ਚੱਲ ਫਿਰ ਰਹੇ ਹੈ, ਔਰ ਇਸ ਪ੍ਰਕਾਰ ਮਨ ਸੰਕਲਪ ਉਠਾ ਰਿਹਾ ਹੈ, ਬੁੱਧੀ ਉਹਨਾਂ ਨੇ ਪਕੜ ਕਰ ਰਹੀ ਹੈ। ਇਹ ਸਭ ਕੁਝ ਪਰਮੇਸ਼ਰ ਦੀ ਸ਼ਕਤੀ ਕਰਕੇ ਹੈ। ਇਸ ਲਈ ਪਾਤਸ਼ਾਹ ਕਹਿਣ ਲੱਗਿਆ ਮੌਲਵੀ ਪਰਮਾਤਮਾ ਜੋ ਹੈ ਨਾ, ਜੋ ਸਦਾ ਹੀ ਆਨੰਦ ਸਰੂਪ ਹੈ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਨ ਜਗ ਮੌਲਿਆ, ਜਿਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰਫੁੱਲਿਤ ਕੀਤਾ ਹੈ। ਹਰਿਆ ਕੀਆ ਸੰਸਾਰੋ, ਤੇ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਹੈ। ਜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਵਰਤ ਰਹੀ ਹੈ ਤਾਂ ਹੀ ਸੰਸਾਰ ਰੂਪੀ ਬਾਗ ਹਰਾ ਭਰਾ ਹੋ ਰਿਹਾ ਹੈ। ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਪਰਮਾਤਮਾ ਨੇ ਪਾਣੀ ਵੀ ਪੈਦਾ ਕੀਤਾ, ਜਿਸ ਕਰਕੇ ਸੰਸਾਰ ਦੀ ਹਰਿਆਵਲਤਾ ਹੈ। ਆਪ ਖਾਕ ਜਿਨ ਬੰਦ ਰਹਾਈ। ਆਪ ਕਹਿੰਦੇ ਪਾਣੀ ਨੂੰ, ਤੇ ਖਾਕ ਹੁੰਦੀ ਹੈ ਮਿੱਟੀ। ਆਪ ਖਾਕ ਔਰ ਆਦਿਕ ਜਿਹੜੇ ਪੰਜ ਤੱਤ ਹੈ, ਇਹਨਾਂ ਪੰਜਾਂ ਤੱਤਾਂ ਕਰਕੇ ਸਰੀਰ ਦੀ ਦੇਹੀ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਇਸੇ ਪ੍ਰਕਾਰ ਫਿਰ ਹੀ ਪੜੋ ਆਪ ਖਾਕ ਜਿਨ ਬੰਦ ਰਹਾਈ। ਜਿਵੇਂ ਸਾਧ ਸੰਗਤ ਜੀ ਪਾਣੀ ਦੇ ਵਿੱਚ ਖਾਕ ਜੋ ਮਿੱਟੀ ਹੈ ਨਾ, ਪਰਮਾਤਮਾ ਨੂੰ ਬੰਨ੍ਹ ਪਾ ਕਰਕੇ ਰੱਖਿਆ ਹੈ। ਨਹੀਂ ਤਾਂ ਪਾਣੀ ਦੇ ਵਿੱਚ ਮਿੱਟੀ ਦਾ ਇੰਨਾ ਕੁ ਆਕਾਰ ਹੈ, ਇੰਨੀ ਕੁ ਪ੍ਰਤੀਸ਼ਤ ਮਿੱਟੀ ਹੈ ਜਿਵੇਂ ਪਾਣੀ ਵਿੱਚ ਬੇੜੀ ਹੋਵੇ। ਸਾਧ ਸੰਗਤ ਜੀ ਪਾਣੀ ਕਈ ਗੁਣਾ ਵੱਧ ਹੈ ਮਿੱਟੀ ਦੇ ਨਾਲ। ਧਰਤੀ ਦੇ ਹੇਠਾਂ ਪਾਣੀ ਹੀ ਪਾਣੀ ਹੈ, ਪਰ ਪਰਮੇਸ਼ਰ ਦੀ ਸ਼ਕਤੀ ਹੈ ਨਾ, ਪਰਮਾਤਮਾ ਦਾ ਬਲ ਹੈ, ਵਾਹਿਗੁਰੂ ਦੀ ਸ਼ਕਤੀ ਵਰਤ ਰਹੀ ਹੈ, ਤਾਂ ਹੀ ਪਾਣੀ ਦੇ ਹੇਠਾਂ, ਇਹ ਧਰਤੀ ਦੇ ਹੇਠਾਂ ਪਾਣੀ ਪਾਣੀ ਹੈ। ਤਾਂ ਹੀ ਸਾਧ ਸੰਗਤ ਜੀ ਪਾਣੀ ਧਰਤੀ ਨੂੰ ਆਪਣੇ ਵਿੱਚ ਸਮਾਉਂਦਾ ਨਹੀਂ ਹੈ, ਤਾਂ ਹੀ ਪਾਣੀ ਟੇਕ ਕਰਕੇ ਬੈਠਾ ਹੈ। ਨਹੀਂ ਤਾਂ ਪਾਣੀ ਦਾ ਸੁਭਾਅ ਹੈ ਡੁੱਬਣਾ, ਕਈ ਗੁਣਾ ਵੱਧ ਧਰਤੀ ਦੇ ਨਾਲੋਂ ਪਾਣੀ ਹੈ, ਪਰ ਪਰਮੇਸ਼ਰ ਦੀ ਐਸੀ ਸ਼ਕਤੀ ਵਰਤ ਰਹੀ ਹੈ। ਹਜ਼ੂਰ ਨੇ ਫਰਮਾਨ ਕੀਤਾ ਹੈ ਆਪ ਖਾਕ ਜਿਨ ਬੰਦ ਰਹਾਈ, ਜਿਸ ਪਰਮਾਤਮਾ ਨੇ ਪਾਣੀ ਦੇ ਵਿੱਚ ਵੀ ਖਾਕ ਮਿੱਟੀ ਨੂੰ ਬੰਦ ਕਰਕੇ ਰੱਖਿਆ ਹੈ। ਧੰਨ ਸਿਰਜਣਹਾਰੋ। ਹਜ਼ੂਰ ਕਹਿਣ ਲੱਗੇ ਹੈ ਮੌਲਵੀ, ਉਹ ਪਰਮਾਤਮਾ ਨੂੰ ਧੰਨ ਕਹਿਣਾ ਚਾਹੀਦਾ ਹੈ, ਜੋ ਸਿਰਜਣਹਾਰ ਹੈ, ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਪਰਮੇਸ਼ਰ ਹੈ। ਜਿਵੇਂ ਲੱਕੜ ਹੈ ਨਾ, ਸਾਧ ਸੰਗਤ ਜੀ ਲੱਕੜ ਦੇ ਅੰਦਰ ਅੱਗ ਹੈ, ਪਰ ਉਨੀ ਦੇਰ ਤੱਕ ਉਹਦੇ ਵਿੱਚੋਂ ਅੱਗ ਬਾਹਰ ਨਹੀਂ ਆਉਂਦੀ
ਜਿੰਨੀ ਦੇਰ ਤੱਕ ਬਾਹਰੋਂ ਅੱਗ ਨਾ ਲਾਈ ਜਾਵੇ। ਔਰ ਇਸ ਪ੍ਰਕਾਰ ਪਰਮੇਸ਼ਰ ਦੇ ਐਸੇ ਅਚੰਭੇ ਤੇ ਕੌਤਕ ਹੈ। ਹਜ਼ੂਰ ਕਹਿੰਦੇ ਪਰਮਾਤਮਾ ਦੀ ਬਣਾਈ ਹੋਈ ਐਸੀ ਜਗਤ ਦੀ ਮਰਜ਼ਾਦਾ ਹੈ, ਐਸੀ ਸ਼ਕਤੀ ਹੈ। ਇਸੇ ਤਰ੍ਹਾਂ ਹੀ ਪਾਣੀ ਭਾਵੇਂ ਕਈ ਗੁਣਾ ਵੱਧ ਹੈ, ਪਰ ਪਰਮਾਤਮਾ ਦੀ ਸ਼ਕਤੀ ਕਰਕੇ ਇਹ ਧਰਤੀ ਨੂੰ ਡੋਬਦਾ ਨਹੀਂ ਹੈ। ਆਕਾਸ਼ ਹੈ, ਬਿਨਾਂ ਥੰਮਾਂ ਤੋਂ ਟਿਕਿਆ ਹੋਇਆ, ਪਰਮਾਤਮਾ ਦੀ ਸ਼ਕਤੀ ਕਰਕੇ ਟਿਕਿਆ, ਨਹੀਂ ਤਾਂ ਆਕਾਸ਼ ਸਭ ਥਾਵਾਂ ਤੇ ਹੈ। ਹਜ਼ੂਰ ਦੇ ਬਚਨ ਆਉਂਦੇ ਹਨ, ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਧ ਕੁਦਰਤੀ ਦਾ ਖੇਦ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਵੱਡੇ ਵੱਡੇ ਪਹਾੜ, ਵੱਡੇ ਵੱਡੇ ਸਮੁੰਦਰ ਪਰਮੇਸ਼ਰ ਦੇ ਪੈਦਾ ਕੀਤੇ ਤੇ ਆਕਾਸ਼ ਬਿਨਾਂ ਥੰਮਾਂ ਤੋਂ ਪਰਮਾਤਮਾ ਨੇ ਟਿਕਾਇਆ ਹੈ। ਇਹ ਪਰਮੇਸ਼ਰ ਦੀ ਸ਼ਕਤੀ ਹੈ। ਇਸ ਲਈ ਧਨ ਸਿਰਜਣਹਾਰੋ, ਉਹ ਪਰਮਾਤਮਾ ਨੂੰ ਧਨਤਾ ਦੇ ਯੋਗ ਸਿਰਜਣਹਾਰੇ ਪਰਮੇਸ਼ਰ ਨੂੰ ਕਹਿਣਾ ਕਰੋ। ਮਰਨਾ ਮੁੱਲਾ ਮਰਨਾ। ਹਜ਼ੂਰ ਕਹਿਣ ਲੱਗੇ ਆ ਮੁੱਲਾ, ਮਰਨਾ ਤਾਂ ਜ਼ਰੂਰ ਹੀ ਹੈ, ਮੌਤ ਤਾਂ ਅਵੱਛ ਆਉਣੀ ਹੀ ਹੈ। ਵੀ ਕਰਤਾਰ ਹੋ ਡਰਨਾ। ਵੀ ਕਹਿੰਦੇ ਨੇ ਫੇਰ ਵੀ ਪਰਮੇਸ਼ਰ ਦਾ ਭੈ ਹੀ ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਕਿਉਂਕਿ ਜੇ ਰੱਬ ਦਾ ਭੈ ਹੋਵੇ ਤੇ ਮਨੁੱਖ ਬੁਰੇ ਕਰਮ ਕਰਨੇ ਤੋਂ ਬਚ ਜਾਂਦਾ ਹੈ, ਬੁਰਾ ਸੋਚਣ ਤੋਂ ਬਚਦਾ ਹੈ, ਬੁਰੀ ਸੰਗਤ ਕਰਨੇ ਤੋਂ ਬਚਦਾ ਹੈ, ਬੁਰੇ ਕਰਮ ਕਰਨੇ ਤੋਂ ਬਚਾਅ ਹੋ ਜਾਂਦਾ ਜੇ ਰੱਬ ਦਾ ਭੈ ਹੋਵੇ ਤਾਂ। ਜੇ ਪਰਮੇਸ਼ਰ ਦਾ ਭੈ ਨਹੀਂ ਨਾ ਤੇ ਫਿਰ ਬੁਰੇ ਕਰਮ ਵੀ ਕਰਦਾ ਹੈ, ਬੁਰੀ ਸੰਗਤ ਵੀ ਕਰਦਾ ਹੈ, ਬੁਰਾ ਸੋਚਦਾ ਵੀ ਹੈ। ਇਸ ਪ੍ਰਕਾਰ ਅਜਿਹੀ ਜੀਵ ਦੀ ਹਾਲਤ ਹੋ ਜਾਂਦੀ ਹੈ, ਕਿਉਂਕਿ ਮਨ ਵਿੱਚ ਭੈ ਨਹੀਂ ਹੁੰਦਾ ਰੱਬ ਦਾ। ਜਿਨ੍ਹਾਂ ਦੇ ਮਨ ਵਿੱਚ ਭੈ ਹੁੰਦਾ ਪਰਮੇਸ਼ਰ ਦਾ, ਕਦੇ ਬੁਰਾ ਕਰਮ ਨਹੀਂ ਕਰਦੇ। ਇਹ ਰੱਬ ਸਾਨੂੰ ਦੇਖ ਰਿਹਾ ਹੈ, ਰੱਬ ਸਾਨੂੰ ਹਰ ਸਮੇਂ ਸੁਣਦਾ ਹੈ। ਭੈ ਹੁੰਦਾ ਹੈ ਮਨ ਦੇ ਵਿੱਚ। ਉਹ ਨਾ ਕਦੇ ਚੋਰੀ ਦਾ ਕਰਮ ਕਰਦੇ ਹੈ, ਨਾ ਬੁਰੀ ਸੰਗਤ ਕਰਦੇ ਹੈ, ਨਾ ਝੂਠ ਬੋਲਦੇ ਹੈ ਕਿ ਝੂਠ ਬੋਲਾਂਗਾ ਰੱਬ ਤੇ ਮੈਨੂੰ ਸੁਣ ਹੀ ਲਵੇਗਾ ਨਾ, ਰੱਬ ਤੇ ਮੈਨੂੰ ਦੇਖਦਾ ਹੀ ਹੈ ਨਾ, ਇਸ ਲਈ ਚੋਰੀ ਦਾ ਕਰਮ ਵੀ ਨਹੀਂ ਕਰਦੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ, ਭੀ ਕਰਤਾਰ ਹੋ ਡਰਨਾ। ਹੇ ਮੁੱਲਾ, ਫਿਰ ਵੀ ਰੱਬ ਦਾ ਭੈ ਮਨ ਵਿੱਚ ਰੱਖਣਾ ਚਾਹੀਦਾ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਤਾ ਤੂੰ ਮੁੱਲਾ ਤਾ ਤੂੰ ਕਾਜੀ। ਸਤਿਗੁਰੂ ਜੀ ਕਹਿਣ ਲੱਗੇ ਤਾਂ ਹੀ ਤੂੰ ਮੁੱਲਾ ਹੈ, ਤਾਂ ਹੀ ਕਹਿੰਦੇ ਤੂੰ ਸੱਚਾ ਕਾਜੀ ਜਾਣਿਆ ਜਾ ਸਕਦਾ ਹੈ। ਜਾਣ ਹੈ ਨਾਮ ਖੁਦਾਈ। ਜੇ ਖੁਦਾ ਦੇ ਨਾਮ ਨੂੰ ਹਿਰਦੇ ਕਰਕੇ ਨਿਸ਼ਚੈ ਕਰਕੇ ਜਾਣਨਾ ਕਰੇ ਕਿ ਖੁਦਾ ਦਾ ਨਾਮ ਹੀ ਸਦਾ ਵਾਸਤੇ ਸੱਚਾ ਹੈ, ਪਰਮੇਸ਼ਰ ਦੀ ਯਾਦ ਸਦੀਵੀ ਕਾਲ ਵਾਸਤੇ ਨਾਲ ਨਿਭਣ ਵਾਲੀ ਹੈ। ਜੇ ਪਰਮੇਸ਼ਰ ਦਾ ਭੈ ਨਹੀਂ ਧਾਰਨ ਕਰਦਾ, ਫਿਰ ਉਹ ਜੀਵ ਬੁਰੇ ਕਰਮ ਕਰਦਾ ਹੈ, ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਸਾਧ ਸੰਗਤ ਜੀ, ਕਿਸੇ ਘਰ ਦੇ ਵਿੱਚ ਦੋ ਜੋੜੇ ਪੁੱਤਰ ਸਾਧ ਸੰਗਤ ਜੀ ਉਹਨਾਂ ਨੇ ਜਨਮ ਲਿਆ। ਪਿੱਠਾਂ ਉਹਨਾਂ ਦੀਆਂ ਜੁੜੀਆਂ ਹੋਈਆਂ ਸਨ। ਪਰਮਾਤਮਾ ਦੀ ਐਸੀ ਕਰਨੀ ਹੋਈ, ਪਿੱਠਾਂ ਦੋਨਾਂ ਦੀਆਂ ਜੁੜੀਆਂ ਹੋਈਆਂ, ਦੋਵੇਂ ਭਰਾ ਇਕੱਠਾ ਉਹਨਾਂ ਦਾ ਜਨਮ ਹੋਇਆ। ਜੋੜੇ ਹੀ ਜਨਮੇ, ਪਿੱਠਾਂ ਜੁੜੀਆਂ ਹੋਈਆਂ। ਤੇ ਜਦੋਂ ਵੱਡੇ ਹੋਏ, ਇੱਕ ਦਾ ਸੁਭਾਅ ਗੁਰਮੁਖਾਂ ਵਾਲਾ ਸੀ, ਇੱਕ ਦਾ ਸੁਭਾਅ ਮਨਮੁਖਾਂ ਵਾਲਾ ਸੀ। ਜਿਹੜਾ ਮਨਮੁਖ ਸੀ ਨਾ, ਉਹ ਹਰ ਸਮੇਂ ਆਖਦਾ ਰਹਿੰਦਾ ਕਿ ਰੱਬ ਨੇ ਬਹੁਤ ਸਾਡੇ ਨਾਲ ਮਾੜੀ ਕੀਤੀ ਹੈ। ਪਰ ਜਿਹੜਾ ਗੁਰਮੁਖ ਸੁਭਾਅ ਦਾ ਸੀਗਾ, ਉਹ ਕਹਿੰਦਾ ਕਿ ਨਹੀਂ ਨਹੀਂ, ਸਾਡਾ ਕੋਈ ਪਿਛਲਾ ਕਰਮ ਹੋਵੇਗਾ ਜਿਸ ਕਰਕੇ ਸਾਨੂੰ ਇਹ ਸਜ਼ਾ ਮਿਲੀ ਹੈ। ਸਾਨੂੰ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਚਾਹੀਦਾ। ਅਸੀਂ ਕੋਈ ਮਾੜਾ ਕਰਮ ਕੀਤਾ ਹੋਵੇਗਾ ਤਾਂ ਹੀ ਸਾਨੂੰ ਇਹ ਇਸ ਤਰ੍ਹਾਂ ਪਰਮਾਤਮਾ ਨੇ ਪੈਦਾ ਕੀਤਾ। ਇਹ ਉਹ ਜਗਤ ਦੇ ਅੰਦਰ ਸਾਨੂੰ ਜਨਮ ਮਿਲਿਆ ਹੈ। ਸਾਧ ਸੰਗਤ ਜੀ, ਜੋ ਗੁਰਮੁਖ ਸੀ ਉਹ ਰੱਬ ਨੂੰ ਯਾਦ ਕਰਦਾ ਰਹਿੰਦਾ ਸੀਗਾ, ਪਰਮੇਸ਼ਰ ਦਾ ਸਿਮਰਨ ਕਰਦਾ ਰਹਿੰਦਾ, ਪਰਮੇਸ਼ਰ ਦੇ ਭੈ ਵਿੱਚ ਰਹਿੰਦਾ ਤੇ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨੀ ਜਾਂਦਾ। ਜੇ ਕੁਝ ਕਹਿੰਦਾ ਤੇ ਫਿਰ ਵੀ ਕਹਿੰਦਾ ਕਿ ਨਹੀਂ, ਮੇਰਾ ਕੋਈ ਕਰਮ ਹੋਵੇਗਾ। ਪਰ ਪਿੱਠਾਂ ਜੁੜੀਆਂ ਹੋਈਆਂ ਨੇ ਤੇ ਮਨਮੁਖ ਸੁਭਾਅ ਵਾਲਾ ਕਹਿੰਦਾ ਨਹੀਂ ਨਹੀਂ, ਰੱਬ ਬਹੁਤ ਸਾਡੇ ਨਾਲ ਰੱਬ ਨੇ ਮਾੜੀ ਕੀਤੀ ਹੈ। ਤੇ ਗੁਰਮੁਖ ਨੇ ਉਹਦੇ ਭਰਾ ਨੇ ਸੁਭਾਉਣਾ ਸਮਝਾਉਣਾ ਕਿ ਭਲਿਆ ਨਾ ਇਹ ਭਰਾਤਾ, ਇਹ ਵੀ ਨਾ ਰੱਬ ਨੂੰ ਆਖਿਆ ਕਰ, ਪਰਮਾਤਮਾ ਨੂੰ ਇਹ ਵੀ ਨਾ ਕਿਹਾ ਕਰ, ਉਹ ਸਭ ਦਾ ਭਲਾ ਹੀ ਕਰਦਾ। ਕਹਿੰਦਾ ਨਾ, ਭਲਾ ਉਹਨੇ ਕੀ ਕਰਨਾ, ਉਹ ਤਾਂ ਹਰ ਸਮੇਂ ਬੁਰਾ ਹੀ ਕਰਦਾ। ਮੇਰੇ ਨਾਲ ਵੱਡਾ ਦੁਖੀ ਕਿਹੜਾ ਹੋਰ ਹੋ ਸਕਦਾ ਹੈ। ਤੇ ਸਾਧ ਸੰਗਤ ਜੀ,
ਜਦੋਂ ਇਹ ਬਾਰ-ਬਾਰ ਕਹਿੰਦਾ ਗਿਆ ਤੇ ਕੁਝ ਸਮੇਂ ਬਾਅਦ ਗੁਰਮੁਖ ਸੁਭਾਅ ਵਾਲਾ ਸੀ, ਉਹਦੀ ਮੌਤ ਹੋ ਗਈ। ਜਦੋਂ ਸਾਧ ਸੰਗਤ ਜੀ ਉਹ ਸਰੀਰ ਨੂੰ ਤਿਆਗ ਦਿੱਤਾ, ਉਹ ਤਾਂ ਮੁਕਤ ਹੋ ਗਿਆ, ਰੱਬ ਨੂੰ ਯਾਦ ਕਰਦਾ ਰਹਿੰਦਾ ਸੀਗਾ। ਪਰ ਸਰੀਰ ਜੁੜੇ ਹੋਏ ਸਨ, ਪਿੱਠਾਂ ਜੁੜੀਆਂ ਸੀ। ਮਨਮੁਖ ਨੂੰ ਉਹਦੀ ਲੋਥ ਵੀ ਨਾਲ ਹੀ ਲੈ ਕੇ ਤੁਰਨਾ ਪੈਂਦਾ ਜਿੱਧਰ ਵੀ ਜਾਂਦਾ। ਤੇ ਜਦੋਂ ਬਦਬੂ ਆਉਣ ਲੱਗ ਪਈ, ਕੀੜੇ ਪੈ ਗਏ ਤੇ ਕੋਈ ਨੇੜੇ ਵੀ ਢੋਕੇ ਨਾ ਫਿਰ ਬੈਠੇ। ਸੰਸਕਾਰ ਕਰ ਨਹੀਂ ਸੀ ਕਰ ਸਕਦੇ, ਪਿੱਠਾਂ ਜੁੜੀਆਂ ਹੋਈਆਂ ਸੀ ਤੇ ਮਨਮੁਖ ਨੂੰ ਹੋਰ ਵੀ ਕਈ ਗੁਣਾ ਵੱਧ ਦੁੱਖ ਸਹਿਣਾ ਪਿਆ। ਕੀੜਿਆਂ ਦੇ ਉੱਥੇ ਫਿਰ ਸਰੀਰ ਦੇ ਵਿੱਚੋਂ ਬਦਬੂ ਵੀ ਆਉਂਦੀ, ਕੀੜੇ ਵੀ ਆਗ ਕਰਕੇ ਕੱਟਦੇ। ਇਸ ਕਰਕੇ ਫਿਰ ਮੁੜ ਕੇ ਭੱਬਾ ਮਾਰ ਕਰਕੇ ਰੋਂਦਾ, ਰੱਬਾ ਮੈਨੂੰ ਨਹੀਂ ਸੀ ਪਤਾ ਕਿ ਇਹਦੇ ਨਾਲ ਵੱਧ ਵੀ ਤੂੰ ਮੈਨੂੰ ਦੁੱਖ ਦੇ ਸਕਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਨਾ ਤਾਂ ਹੈ ਹੀ ਹੈ, ਪਰ ਭੀ ਕਰਤਾਰ ਹੋ ਡਰਨਾ। ਰੱਬ ਦਾ ਭੈ ਜ਼ਰੂਰ ਹਿਰਦੇ ਅੰਦਰ ਧਾਰਨ ਕਰਕੇ ਰੱਖਣਾ ਚਾਹੀਦਾ ਹੈ, ਕਿਤੇ ਹੋਰ ਨਾ ਸਾਡੇ ਤੋਂ ਬੁਰਾ ਕਰਮ ਹੋ ਜਾਵੇ, ਕਿਸੇ ਦਾ ਬੁਰਾ ਨਾ ਕਿਤੇ ਸੋਚਿਆ ਜਾਵੇ, ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਜੋ ਕਰਮ ਸਾਡੇ ਅੱਗੇ ਆ ਪਾਵੇ, ਜਿਸ ਕਰਕੇ ਸਾਨੂੰ ਵੀ ਉਹਦਾ ਫਲ ਬਾਅਦ ਵਿੱਚ ਭੁਗਤਣਾ ਪਵੇ। ਇਹ ਮਹਾਰਾਜ ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਉਚਾਰਦੇ ਆ। ਤਾਤੂ ਮੁੱਲਾ ਤਾਤੂ ਕਾਜੀ। ਨੂਰਦੀਨ ਕਾਜੀ ਦੇ ਲਾਗੇ ਮੌਲਵੀ ਬੈਠਾ ਸੀ। ਮਹਾਰਾਜ ਕਹਿੰਦੇ ਐ ਮੁੱਲਾ, ਤਾਂ ਹੀ ਤੂੰ ਸੱਚਾ ਮੁੱਲਾ ਬਣ ਸਕਦਾ ਹੈ। ਇਹ ਨੂਰਦੀਨ, ਤਾਂ ਹੀ ਤੂੰ ਸੱਚਾ ਕਾਜੀ ਅਖਵਾ ਸਕਦਾ ਹੈ। ਜਾਣ ਹੈ ਨਾਮ ਖੁਦਾਈ। ਜੇ ਖੁਦਾ ਦੇ ਸੱਚੇ ਨਾਮ ਦੀ ਕਦਰ ਜਾਣੇ, ਪਰਮੇਸ਼ਰ ਦੇ ਨਾਮ ਨੂੰ ਸਦੀਵੀ ਕਾਲ ਵਾਸਤੇ ਸੱਚਾ ਜਾਣੇ। ਇਹ ਬਹੁ ਤੇਰਾ ਪੜਿਆ ਹੋਵੇ। ਮਹਾਰਾਜ ਕਹਿੰਦੇ ਜੇਕਰ ਕੋਈ ਬਹੁਤਾ ਪੜ੍ਹਿਆ ਹੋਵੇ, ਭਾਵੇਂ ਵਿਦਿਆ ਦੁਨੀਆ ਭਰ ਦੀ ਕੋਈ ਵਿਦਿਆ ਪੜ੍ਹਿਆ ਹੋਵੇ, ਸ਼ਾਸਤਰ ਪੜ੍ਹੇ ਹੋਣ, ਵੇਦਾਂ ਨੂੰ ਵੀ ਪੜ੍ਹ ਲਿਆ ਹੋਵੇ, ਕੋ ਰਹਿ ਨਾ ਭਰੀਏ ਪਾਈ। ਪਰ ਮਹਾਰਾਜ ਕਹਿੰਦੇ ਕਿ ਸਮਾਂ ਆਉਣ ਤੇ ਕਿਸੇ ਵੀ ਸਰੀਰ ਕਰਕੇ ਨਹੀਂ ਸੰਸਾਰ ਦੇ ਵਿੱਚ ਰਹਿਣਾ। ਪਾਈ ਇਹ ਸਾਧ ਸੰਗਤ ਦੀ ਜੋ ਲਫ਼ਜ਼ ਹੈ, ਇਹ ਜਿਵੇਂ ਹੁਣ ਘੜੀਆਂ ਹੈ ਨਾ, ਘੜੀ ਸ਼ਬਦ ਆਏ, ਪਹਿਲਾਂ ਪਾਈ ਕਿਹਾ ਜਾਂਦਾ ਸੀ ਪੁਰਾਤਨ ਸਮਿਆਂ ਦੇ ਵਿੱਚ। ਅੱਜ ਤੋਂ ਕੁਝ ਸਮਾਂ ਪਹਿਲਾਂ ਬਜ਼ੁਰਗਾਂ ਨੂੰ ਪਤਾ ਹੋਵੇਗਾ, ਸਾਧ ਸੰਗਤ ਜੀ ਜੋ ਸਮਾਂ ਦੇਖਦੇ ਸਨ, ਕੀ ਕਰਨਾ ਕਿ ਇੱਕ ਵੱਡਾ ਭਾਂਡਾ ਲੈ ਕੇ ਨਾ ਬਰਤਨ ਨੂੰ ਪਾਣੀ ਦੇ ਨਾਲ ਭਰ ਦੇਣਾ। ਜ਼ਿਆਦਾਤਰ ਪੁਲਿਸ ਵਾਲੇ ਜਿਹੜੇ ਕਰਮਚਾਰੀ ਹੋਇਆ ਕਰਦੇ ਸਨ, ਉਹ ਇਸੇ ਢੰਗ ਦੇ ਨਾਲ, ਇਸ ਵਿਧੀ ਦੁਆਰਾ ਸਮਾਂ ਦੇਖਿਆ ਕਰਦੇ ਸਨ। ਇੱਕ ਕੌਲੀ ਲੈ ਲੈਣੀ, ਉਹਨੂੰ ਮਿਣ ਕਰਕੇ ਰੱਖ ਲੈਣਾ, ਪਹਿਲਾਂ ਮਿਣਤੀ ਕਰ ਲੈਣੀ, ਛੋਟਾ ਜਿਹਾ ਸੁਰਾਖ ਉਹਦੇ ਵਿੱਚ ਕਰ ਦੇਣਾ ਤੇ ਵੱਡੇ ਭਰੇ ਹੋਏ ਬਰਤਨ ਦੇ ਪਾਣੀ ਵਿੱਚ ਉਹਨੂੰ ਰੱਖ ਦੇਣਾ। ਉਹ ਸਹਿਜੇ ਸਹਿਜੇ ਪਾਣੀ ਸੁਰਾਖ ਦੇ ਰਾਹੀਂ ਕੌਲੀ ਦੇ ਵਿੱਚ ਜਾਈ ਜਾਂਦਾ। ਜਦੋਂ ਭਰ ਜਾਂਦੀ, ਡੁੱਬ ਜਾਂਦੀ, ਤੇ ਫਿਰ ਕਹਿੰਦੇ ਇੱਕ ਪਹਿਰ ਹੋ ਗਿਆ। ਇਸ ਪ੍ਰਕਾਰ ਇਸ ਢੰਗ ਦੇ ਨਾਲ ਸਾਧ ਸੰਗਤ ਪਹਿਲਾਂ ਸਮਾਂ ਦੇਖਿਆ ਜਾਂਦਾ ਸੀਗਾ। ਜਾਂ ਫਿਰ ਰੇਲ ਦੇ ਨਾਲ ਬਰਤਨ ਨੂੰ ਭਰ ਦੇਣਾ। ਸਾਧ ਸੰਗਤ ਜੀ ਜਿਵੇਂ ਉੱਚੇ ਦੀਆਂ ਬਰੀਕ ਦੀਆਂ ਲੱਤਾਂ ਹੁੰਦੀਆਂ, ਇਸ ਤਰ੍ਹਾਂ ਡੰਡਿਆਂ ਦੇ ਨਾਲ ਗੱਡ ਕਰਕੇ ਆਕਾਸ਼ ਤਾਂ ਥੋੜਾ ਉੱਚਾ ਕਰਕੇ ਰੱਖ ਦੇਣਾ। ਉਹ ਮਿਣ ਕਰਕੇ ਦੇਖ ਲੈਣਾ ਕਿ ਇੰਨੇ ਸਮੇਂ ਵਿੱਚ ਪੈਰ ਹੁੰਦਾ ਹੈ। ਜਦੋਂ ਪਾਈ ਹੋ ਰੇਤਾ ਵਿੱਚੋਂ ਨਿਕਲ ਜਾਣੀ ਤੇ ਆਖਣਾ ਕਿ ਇੱਕ ਪੈਰ ਹੋ ਗਿਆ, ਉਹਨੂੰ ਫੇਰ ਭਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਪੋਠੋਹਾਰ ਦੇ ਇਲਾਕਿਆਂ ਦੇ ਵਿੱਚ ਸਾਧ ਸੰਗਤ ਜੀ ਬਜ਼ੁਰਗਾਂ ਨੂੰ ਪਤਾ ਹੋਵੇਗਾ, ਉੱਥੇ ਵੱਡੇ ਵੱਡੇ ਮੱਠ ਹੋਇਆ ਕਰਦੇ ਸਨ। ਉਹ ਮੱਠਾਂ ਦੇ ਵਿੱਚ ਕੋਈ ਕਿੰਨੇ 25 ਸ਼ੇਰ, ਕੋਈ 2 ਸ਼ੇਰ, ਕੋਈ 5 ਸ਼ੇਰ, ਇਸ ਪ੍ਰਕਾਰ ਕਿੰਨੇ ਕਿੰਨੇ ਸ਼ੇਰ ਦਾਣੇ ਪਾ ਕਰਕੇ ਉਹਨਾਂ ਦੇ ਨਾਲ ਜਦੋਂ ਉਹ ਮੱਠ ਸਾਧ ਸੰਗਤ ਜੀ ਖਾਲੀ ਹੋ ਜਾਂਦਾ, ਫਿਰ ਕਹਿੰਦੇ ਇੰਨੇ ਪੈਰ ਹੋ ਗਏ, ਇੰਨਾ ਸਮਾਂ ਹੋ ਗਿਆ। ਇਹ ਹੁਣ ਨਵੇਂ ਅੱਜ ਦੇ ਸਮੇਂ ਵਿੱਚ ਘੜੀਆਂ ਆ ਗਈਆਂ ਨੇ। ਸਾਧ ਸੰਗਤ ਜੀ ਫੋਨ ਮੋਬਾਈਲਾਂ ਦੇ ਰਾਹੀਂ ਟਾਈਮ ਸਮਾਂ ਦੇਖਿਆ ਜਾਂਦਾ ਹੈ। ਇਸ ਪ੍ਰਕਾਰ ਇਹ ਪੁਰਾਣੇ ਸਮਿਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ। ਹਜੂਰ ਕਹਿੰਦੇ ਕੋ ਰਹਿ ਨਾ ਭਰੀਐ ਪਾਈ। ਪਾਈ ਜਦੋਂ ਪਾਈ ਪੂਰੀ ਹੋ ਗਈ ਨਾ, ਸਮਾਂ ਪੂਰਾ ਹੋ ਗਿਆ, ਤੇ ਸਰੀਰ ਕਰਕੇ ਕਿਸੇ ਵੀ ਰਹਿਣਾ ਨਹੀਂ ਬਣਦਾ। ਸਰੀਰ ਰੂਪੀ ਪੈਰ ਜਿਹੜਾ ਖਤਮ ਹੋ ਜਾਵੇਗਾ, ਮਿੱਟੀ ਬਣ ਜਾਵੇਗਾ। ਜਦੋਂ ਸਵਾਸਾ ਰੂਪੀ ਪਾਈ ਪੂਰੀ ਹੋ ਜਾਣਾ ਕੀਤੀ। ਸੋਈ ਕਾਜੀ ਜਿਨ ਆਪ ਤਜਿਆ। ਹਜੂਰ ਕਹਿੰਦੇ ਜਿਸ ਨੇ ਆਪਾ ਭਾਵ ਤਜ ਦਿੱਤਾ ਹੈ, ਤਿਆਗ ਦਿੱਤਾ ਹੈ, ਹੰਕਾਰ ਤੋਂ ਰਹਿਤ ਹੋ ਗਿਆ, ਅਸਲ ਦੇ ਵਿੱਚ ਉਹੋ ਹੀ ਕਾਜੀ ਜਾਣਨਾ ਕਰੋ। ਇੱਕ ਨਾਮ ਕੀਆ ਆਧਾਰੋ। ਜੀਵਨ ਦੇ ਵਿੱਚ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ,
ਐ ਖੁਦਾ, ਐ ਪਰਮਾਤਮਾ, ਕੇਵਲ ਤੇਰੇ ਨਾਮ ਦਾ ਹੀ ਮੈਨੂੰ ਆਸਰਾ ਹੈ ਅਤੇ ਆਪਣਤ ਨੂੰ ਮਿਟਾ ਦਿੱਤਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹ ਸੱਚਾ ਕਾਜੀ ਹੈ। ਹੈ ਭੀ ਹੋਸੀ ਜਾਏ ਨਾ ਜਾਸੀ। ਉਹ ਪਰਮਾਤਮਾ ਦਾ ਸਰੂਪ ਜਿਸ ਨੇ ਨਿਸ਼ਚੈ ਕਰਕੇ ਜਾਣਿਆ ਕਿ ਹੈ ਹੁਣ ਸੱਚਾ ਹੈ। ਭੀ ਲੰਘੇ ਹੋ ਸਮੇਂ ਵਿੱਚ ਸੱਚਾ ਸੀ, ਹੋਸੀ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਜਾਏ ਉਹ ਪਰਮੇਸ਼ਰ ਨੂੰ ਕੋਈ ਜਾਇਆ ਪੈਦਾ ਕਰਨ ਵਾਲਾ ਨਹੀਂ ਹੈ। ਨਾ ਜਾਸੀ ਤੇ ਨਾ ਹੀ ਕਿਤੇ ਜਾਣ ਵਾਲਾ ਹੈ। ਇਹ ਉਹ ਨਿਸ਼ਚੈ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਹੈ। ਸੱਚਾ ਸਿਰਜਣਹਾਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਪਰਮਾਤਮਾ ਨੂੰ ਸੱਚਾ ਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਿਰਜਣ ਵਾਲਾ ਨਿਸ਼ਚੈ ਕਰਕੇ ਗੁਰਮੁਖਾਂ ਨੇ ਜਾਣਿਆ ਹੈ। ਪੰਜ ਵਕਤ ਨਿਵਾਜ ਗੁਜ਼ਾਰ ਹੈ। ਔਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਐ ਕਾਜੀ ਪੰਜ ਵਕਤ, ਜਿਹੜੇ ਪੰਜਾਂ ਵਕਤਾਂ ਦੀ, ਪੰਜਾਂ ਸਮਿਆਂ ਦੀ ਜੋ ਨਮਾਜ਼ ਗੁਜ਼ਾਰਦਾ ਹੈ, ਖੁਦਾ ਨੂੰ ਯਾਦ ਕਰਦਾ ਹੈ। ਪੜ੍ਹੈ ਕਤੇਬ ਕੁਰਾਨਾ। ਫੇਰ ਤੂੰ ਕਹਿੰਦੇ ਕਿ ਪੜ੍ਹੇ ਕਤੇਬ, ਕਤੇਬਾਂ ਵੀ ਪੜ੍ਹਦਾ ਹੈ, ਕੁਰਾਨ ਸ਼ਰੀਫ ਵੀ ਪੜ੍ਹਦਾ ਹੈ, ਤੌਰੇਤ, ਅੰਜੀਲ ਆਦਿਕ ਇਹਨਾਂ ਕਤੇਬਾਂ ਨੂੰ ਵੀ ਭਾਵੇਂ ਪੜ੍ਹਦਾ ਹੈ। ਨਾਨਕ ਆਖੈ ਗੋਰ ਸੱਦੇ। ਸੱਦੇ ਕਹਿੰਦੇ ਨੇ ਸੱਦੇ ਨੂੰ, ਗੋਰ ਕਹਿੰਦੇ ਨੇ ਮੜੀ ਨੂੰ, ਮੱਡ ਨੂੰ। ਮਹਾਰਾਜ ਕਹਿਣ ਲੱਗੇ ਐ ਕਾਜੀ, ਐ ਮੌਲਵੀ, ਫੇਰ ਵੀ ਦੇਖ ਸਰੀਰ ਕਰਕੇ ਕਿਸੇ ਦਾ ਰਹਿਣਾ ਨਹੀਂ ਬਣਦਾ। ਭਾਵੇਂ ਤੂੰ ਕੁਰਾਨ ਸ਼ਰੀਫ ਵੀ ਪੜ੍ਹਦਾ ਹੈ, ਚਾਹੇ ਹੋਰ ਕਤੇਬਾਂ ਦਾ ਵੀ ਪਾਠ ਕਰਦਾ ਹੈ, ਨਾਨਕ ਆਖੈ ਗੋਰ ਸੱਦੇ। ਕਹਿੰਦੇ ਜਿਹੜੀ ਮੱਡ ਹੈ ਨਾ, ਮੜੀ ਆ, ਉਹ ਫੇਰ ਵੀ ਤੈਨੂੰ ਸੱਦੇ ਦੇ ਰਹੀ ਹੈ, ਉਹ ਬਾਰ-ਬਾਰ ਤੈਨੂੰ ਯਾਦ ਕਰਦੀ ਹੈ। ਰਹਿਓ ਪੀਣਾ ਖਾਣਾ। ਸਮਾਂ ਆਉਣ ਤੇ ਸਭ ਕੁਝ ਖਾਣਾ ਪੀਣਾ ਜਾਂ ਪਹਿਨਣਾ ਸੰਸਾਰ ਦੇ ਵਿੱਚ ਹੀ ਰਹਿ ਜਾਵੇਗਾ। ਕਈ ਵਾਰ ਸਾਧ ਸੰਗਤ ਜੀ ਆਪਨੇ ਦੇਖਿਆ ਹੋਵੇਗਾ, ਜਦੋਂ ਕਈ ਵਾਰ ਕਿਸੇ ਦੇ ਪ੍ਰਾਣ ਨਿਕਲ ਜਾਂਦੇ ਆ ਨਾ, ਭੋਜਨ ਛਕਦਿਆਂ ਹੋਇਆਂ ਵੀ ਉੱਥੇ ਬੁਰਕੀ ਮੂੰਹ ਦੇ ਵਿੱਚ ਵੀ ਨਹੀਂ ਕਈ ਵਾਰ ਪਾਈ ਜਾਂਦੀ, ਹੱਥਾਂ ਦੇ ਵਿੱਚ ਗਲਾਸ ਫੜੇ ਹੋ ਪਾਣੀ ਦੇ ਰਹਿ ਜਾਂਦੇ ਆ। ਕਈ ਵਾਰ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਆ, ਸਮਾਂ ਪੂਰਾ ਹੋ ਜਾਂਦਾ ਹੈ, ਪਰਮੇਸ਼ਰ ਦਾ ਹੁਕਮ ਹੁੰਦਾ ਹੀ ਨਹੀਂ ਹੈ। ਉਹ ਇੱਕ ਗਰਾਹੀ ਵੀ ਮੁੱਖ ਦੇ ਵਿੱਚ ਨਹੀਂ ਪਾਈ ਜਾਂਦੀ। ਬੈਠੇ ਤਾਂ ਭੋਜਨ ਛਕਣ ਵਾਸਤੇ ਹੁੰਦੇ ਆ, ਤੇ ਪ੍ਰਾਣ ਨਿਕਲ ਜਾਂਦੇ, ਉਸੇ ਸਮੇਂ ਜੀਵ ਦੀ ਮੌਤ ਹੋ ਜਾਂਦੀ ਹੈ। ਔਰ ਹਜ਼ੂਰ ਦੇ ਵਚਨ ਆਉਂਦੇ ਆ ਨਾ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਕਹਿੰਦੇ ਹਨ ਕਿ ਕਈ ਵਾਰ ਹੱਥਾਂ ਦੇ ਵਿੱਚ, ਵੈਦਾਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਨਬਜ਼ਾਂ ਰਹਿ ਜਾਂਦੀਆਂ ਨੇ। ਸਾਧ ਸੰਗਤ ਜੀ, ਜਿਹੜਾ ਕੋਈ ਰੋਗੀ ਬੰਦਾ ਹੁੰਦਾ ਹੈ, ਦੁਖੀ ਹੁੰਦਾ ਹੈ, ਉਹ ਪ੍ਰਾਣ ਉਹਦੇ ਨਿਕਲ ਜਾਂਦੇ ਹੈ। ਵੈਦ, ਡਾਕਟਰ, ਹਕੀਮ ਬਚਾਉਣ ਦਾ ਨੂੰ ਯਤਨ ਕਰਦਾ ਹੈ ਦਵਾ ਦਾਰੂ ਦੇ ਕੇ, ਪਰ ਨਬਜ਼ਾਂ ਹੱਥਾਂ ਵਿੱਚ ਫੜੀਆਂ ਰਹਿ ਜਾਂਦੀਆਂ, ਸਿਰ ਫੇਰ ਦਿੰਦੇ ਕਿ ਇਹਦਾ ਹੁਣ ਬਚਾਅ ਨਹੀਂ ਹੋਇਆ, ਮੌਤ ਹੋ ਗਈ ਹੈ। ਇਸ ਪ੍ਰਕਾਰ ਰਹਿਓ ਪੀਣਾ ਖਾਣਾ। ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਸਭ ਕੁਝ ਇਸੇ ਤਰ੍ਹਾਂ ਹੀ ਜਗਤ ਅੰਦਰ ਰਹਿ ਜਾਣ ਵਾਲਾ ਹੈ। ਇਹ ਜੀਵ ਜਿਸ ਦਾ ਤੂੰ ਮਾਣ ਕਰਦਾ ਹੈ, ਹੰਕਾਰ ਕਰਦਾ ਹੈ, ਰੱਬ ਦਾ ਭੈ ਨਹੀਂ ਕਦੇ ਮਨ ਵਿੱਚ ਧਾਰਨ ਕਰਦਾ। ਪਰਮੇਸ਼ਰ ਦਾ ਭੈ ਧਾਰਨ ਕਰਕੇ ਰੱਖਿਆ ਕਰ। ਪਰਮਾਤਮਾ ਦਾ ਭੈ ਕਰੇਗਾ, ਬੁਰੇ ਕਰਮਾਂ ਤੋਂ ਬਚਾਅ ਹੋ ਜਾਵੇਗਾ, ਜਿਸ ਕਰਕੇ ਜੀਵਨ ਤੇਰਾ ਸਫਲ ਹੋ ਜਾਵੇਗਾ, ਜੀਵਨ ਤੇਰਾ ਸੁਖਾਲਾ ਨਿਰਵਾਹ ਹੋਵੇਗਾ। ਪਰਮਾਤਮਾ ਐਸੀ ਤੇਰੇ ਤੇ ਬਖਸ਼ਿਸ਼ ਕਰੇਗਾ। ਇਹ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਹੈ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ ਬਖਸ਼ਿਸ਼ ਕਰ ਦੇ, ਸਾਡੇ ਹਿਰਦੇ ਅੰਦਰ ਗੁਰੂ ਦਾ ਵਚਨ ਵਸ ਜਾਵੇ, ਗੁਰੂ ਵਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਸਮਤ ਬਖਸ਼ਣੀ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਪੰਜ ਵਕਤ ਨਿਵਾਜ ਗੁਜ਼ਾਰ ਹੈ, ਪੜ੍ਹੈ ਕਤੇਬ ਕੁਰਾਨਾ। ਨਾਨਕ ਆਖੈ ਗੋਰ ਸੱਦੇਈ, ਰਹਿਓ ਪੀਣਾ ਖਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਛੋਟੀ